अस्सलाम वालेकुम नाज़रीन, सज्जाद जानी टीम के साथ ख़ाब पेशमेश खिदमत खिदमत में पेशकश खिदमत में पेशकश हर वारी नवा रौला कोई ना कोई स्यापा नाज़रीन मेरी जान नूं प्यार रहिंदा। इधर देखो तुसी, इधर देखो, इधर देखो तो इधर देखो। ਇਹ ਭਾਈ ਸਾਹਿਬ ਦੋਵੇਂ ਕਰਦੇ ਨੇ ਮਾਲ ਸਪਲਾਈ, ਭਾਂਡੇ ਵਿਆਹਾਂ ਤੇ ਭਾਂਡੇ ਪਲੇਟਾਂ ਸ਼ੈਂਪੂ ਚਾਰ ਵੀ ਹੁੰਦਾ ਆਪਣੇ ਕੋਲ, ਆਪਣਾ ਵੀ ਦੱਸੀ ਜਾ ਰਹੇ ਨਾਲ ਹੀ। ਵਿਆਹਾਂ ਤੇ ਪਲੇਟਾਂ ਡੋਂਗੇ ਉਹਦੇ ਲਵਾਜ਼ਮਾਂ ਸਾਰਾ ਟੈਂਟ ਉਹ ਤੁਸੀਂ ਸਜਾਉਂਦੇ ਵੀ ਆ? ਹਾਂਜੀ, ਸਾਰਾ ਸਾਡਾ ਸਮਾਨ ਫੌਤਗੀ ਦਾ ਭਾਵਾਂ ਲੈ ਲਓ, ਭਾਵਾਂ ਵਿਆਹਾਂ ਦਾ ਲੈ ਲਓ, ਭਾਂਡੇ ਟੈਂਟ ਫੌਤਗੀ ਦਾ ਵੀ? ਹਾਂਜੀ ਹਾਂਜੀ, ਸੱਬਲ ਗਿਣਤੀਆਂ ਕਈਆਂ ਰੱਸੇ ਲੈਟਿੰਗ ਦਾ ਕੰਮ ਸਾਰਾ ਵਿਆਹ ਦਾ ਸੈਟਅਪ, ਫੌਤਗੀ ਦਾ ਸੈਟਅਪ, ਬੰਦੇ ਆਏ ਗਏ ਦੋਨਾਂ ਦਾ ਸੈਟਅਪ ਆਪਣੇ ਕੋਲ। ਢੋਲਕੀਆਂ ਦਾ ਦੱਸਦਿਆਂ ਸ਼ਰਮ ਆਉਂਦੀ ਆ। ਸਾਰਾ ਕੁਝ ਅਸੀਂ ਦੇਈਦਾ, A to Z ਚੀਜ਼ਾਂ ਸਾਡੇ ਕੋਲ ਹੈ ਵੀ ਵਿਆਹ ਤੋਂ ਲੈ ਕੇ ਫੌਤਗੀ ਤੋਂ ਲੈ ਕੇ ਜਨਾਜ਼ੇ ਤੱਕ ਅਸੀਂ ਚੀਜ਼ਾਂ ਸਾਲਗਿਰਾ ਉਹ ਵੀ ਅਸੀਂ ਦਿੰਦੇ ਸਾਰ ਅਸੀਂ। ਤੇ ਕਦੀ ਇਦਾਂ ਨਹੀਂ ਕਿ ਭੁੱਲ ਕੇ ਤੇ ਤੁਸੀਂ ਫੌਤਗੀ ਦੇ ਘਰ ਮੋਮਬੱਤੀਆਂ ਤੇ ਕੇਕ ਭੇਜਤਾ? ਨਹੀਂ, ਅਕਸਰ ਤੇ ਵਿਆਹ ਦੇ ਘਰ ਤੁਸੀਂ ਮੰਜਾ ਭੇਜਤਾ। ਅੱਛਾ, ਤੁਸੀਂ ਆਪਸ ਚ ਕੀ ਲੱਗਦੇ ਹੋ? ਅਸੀਂ ਭਰਾ ਦੋਵੇਂ? ਨਹੀਂ, ਇਨਵੈਸਟਰ ਹੈਗੇ ਆ, ਪਾਰਟਨਰਸ਼ਿਪ ਕੀਤੀ ਹੈਗੀ ਮੈਂ ਇਹਦੇ ਨਾਲ, ਕਿਉਂਕਿ ਜ਼ਿਆਦਾ ਰੁਪਈਆ ਮੇਰਾ ਲੱਗਾ, ਇਹਨੂੰ ਫਿਕਰ ਹੀ ਕੋਈ ਨਹੀਂ। ਇੱਕ ਅੱਛਾ, ਤੁਸੀਂ ਇਨਵੈਸਟਰ ਯਾਨੀ ਪੈਸਾ ਤੁਹਾਡਾ? ਠੀਕ, ਇਹ ਮੇਰਾ ਯਾਰ ਹੈ ਨਾ, ਮੈਂ ਕਿਹਾ ਸੀ ਚਲੋ ਇਹਦੀ ਸਪੋਰਟ ਕਰਾਂਗਾ, ਬਰਾਬਰ ਆ ਜੀ ਮੇਰੇ। ਪੈਸਾ ਤੁਹਾਡਾ, ਪੈਸਾ ਮੇਰਾ, ਤੇ ਕੰਮ ਇਹ ਕਰਦਾ ਸੀ? ਤਜਰਬਾ ਇਹਦਾ ਸੀਗਾ, ਕੰਮ ਇਹ ਕਰਦਾ ਸੀ। ਤੁਸੀਂ ਯਾਨੀ ਕਿ ਅੱਛਾ, ਜਿੱਦਾਂ ਇੱਕ ਬੰਦਾ ਕਹਿੰਦਾ ਪੈਸਾ ਤੂੰ ਪਾ ਕੰਮ ਮੈਂ ਕਰਾਂਗਾ ਦੋ ਹੱਦ, ਇਹ ਟੈਪ ਸੀ ਜੀ। ਠੀਕ ਹੈ ਨਾ। ਤੁਸੀਂ ਇਹ ਬਰਖੁਰਦਾਰ? ਇਹ ਮੇਰੇ ਅੱਬਾ ਜੀ ਨੇ। ਇਹ ਮੇਰਾ ਇਕਲੌਤਾ ਪੁੱਤਰ ਹੈ, ਸਭ ਤੋਂ ਛੋਟਾ। ਇਕਲੌਤਾ ਸਭ ਤੋਂ ਛੋਟਾ? ਹਾਂਜੀ। ਅੱਛਾ। ਇਹ ਮਾਸ਼ਾਅੱਲਾ 5ਵੇਂ ਨੰਬਰ ਤੇ ਆ। ਅੱਛਾ ਇਹ ਜਿੰਨੇ ਤੁਹਾਨੂੰ ਜਿੰਨੇ ਤੁਹਾਡੀਆਂ ਮੁੱਛਾਂ ਬਣਾਈਆਂ ਉਹਨੇ ਚਿੱਟੇ ਵਾਲ ਫਿਕਸ ਨਹੀਂ ਕੀਤੇ, ਤੁਹਾਡੇ ਥੋੜੀ ਜਾ ਰਹੇ। ਬਜ਼ੁਰਗ ਭੁਰਨ ਦੇ ਆ। ਜਦੋਂ ਤੁਸੀਂ ਬੋਲਦੇ ਹੋ ਨਾ ਤੁਹਾਡਾ ਪਾਊਡਰ ਥੱਲੇ ਡਿੱਗੀ ਜਾ ਰਹੀ। ਮੇਰੀ ਕਦਮ ਪਈ ਹੋ ਗਈ। ਕਿੰਨੇ ਦਾ ਕੈਟਲ ਕੀਤਾ? ਜੀ ਆਪ ਹੀ ਕੀਤਾ। ਆਪ ਹੀ ਕੀਤਾ। ਥੋੜਾ ਪਾਣੀ ਲਾ ਲੈਂਦੇ ਬਜ਼ੁਰਗੋ ਤੁਸੀਂ। ਇਹਨੂੰ ਕਿਹਾ ਤੁਸੀਂ ਜਦੋਂ ਬੋਲਦੇ ਹੋ ਥੱਲੇ ਇੰਝ ਲੱਗਦਾ ਜਿਵੇਂ ਅੱਲਾ ਪਾਵੇ ਤੇ ਕਲੀ ਭੁਰਨ ਨਹੀਂ। ਇੰਜ ਲੱਗਦਾ ਮਿਸਤਰੀ ਕੱਪੜੇ। ਤੁਸੀਂ ਇੱਕ ਵਾਰੀ ਬੜਬੜ ਕਰ ਲਓ। ਜੀ ਇਹਦੇ ਵਾਲਾਂ ਦੇ ਨਿਕਲ ਕੇ ਹੱਥ ਪੇਰ ਲਾ। ਉਹ ਨਹੀਂ ਕਸਮੇ, ਉਹਨੂੰ ਹਾਸਾ ਪਤਾ ਕਿਉਂ ਆ ਰਿਹਾ? ਉਹ ਕਹਿੰਦਾ ਜੀ ਮੇਰਾ ਪੁੱਤਰ ਹੈ ਤੇ ਤਦੇ ਭੋਰੇ ਚਿੱਟੇ ਵਾਲ ਪਾਊਡਰ ਦੇ ਡਿੱਗੀ ਜਾ ਰਹੇ। ਆ ਦੇਖੋ ਜ਼ਰਾ ਤੂੰ। ਓਏ ਇੰਨਾ ਕੱਚਾ ਬਜ਼ੁਰਗ ਮਰੇ, ਸਾਰਾ ਬਜ਼ੁਰਗ ਭੁਰ ਰਿਹਾ। ਤੇਰਾ ਬਜ਼ੁਰਗ ਭੁਰੀ ਜਾ ਤੇਰਾ ਪਿਓ ਚੜੀ ਜਾਣ ਲਿਆ। ਓਏ ਅੱਬਾ ਬਣਨਾ। ਉਹ ਵੇਖੋ ਉਸਤਾਦ ਜੀ, ਉਹਨੂੰ ਮੈਂ ਕਿਹਾ ਯਾਰ ਛੋਟੀ ਮਾਲਾ ਲੈ ਆਈ ਸਿਰਫ। ਅੱਛਾ ਚੱਲ ਕਹਿ ਰਿਹਾ ਕੁਛ ਠੀਕ ਹੈ, ਨਹੀਂ। ਤੇ ਉਹ ਵੇਖੋ ਹੁਣ ਲਾੜਾ ਅੱਛਾ ਜੀ, ਬਜ਼ੁਰਗ ਤੁਹਾਡਾ ਪੁੱਤਰ ਆ? ਹਾਂਜੀ, ਇਹ ਮੇਰਾ ਪੁੱਤਰ ਆ ਜੀ। ਅੱਛਾ, ਇਹ ਬੜੇ ਮੇਰੀ ਜੀ ਪਹਿਲੀ ਔਲਾਦ ਆ। ਤੇ ਰੌਲਾ ਇਹ ਆ ਜੀ, ਇਹਨਾਂ ਕੋਲੋਂ ਅਸੀਂ ਲੈ ਬੈਠੇ ਆ ਟੈਂਟ, ਆ ਸਮਾਨ ਸਾਰਾ ਵਿਆਹ ਦਾ? ਟੈਂਟ ਨਹੀਂ, ਨਾਲ ਪਲੇਟਾਂ, ਜੱਗ, ਦੂਸਰੇ ਲਵਾਜ਼ਮਾਤ, ਉਹ ਵੀ ਸਾਰਾ ਕੁਝ ਦੱਸਣਾ। ਹਾਂਜੀ ਹਾਂਜੀ ਭਾਜੀ ਉਹ ਦੱਸ ਰਿਹਾ ਨਾ ਹੁਣ ਤੇਰਾ। ਹਾਂਜੀ, ਉਹ ਸਿਰਫ ਟੈਂਟ ਕਹਿਣ ਡਿਆ, ਮੈਂ ਸਮਾਨ ਲੈਣਾ ਵਾ ਇਹਦੇ ਇੱਕੋ ਕੋਲ। ਟਾਈਮ 9 ਚੀਜ਼ਾਂ ਕਿੱਦਾਂ ਦੱਸ ਦੇਵੇ? ਹਾਂਜੀ। ਉਹਨੇ ਵਾਰੀ ਵਾਰੀ ਦੱਸਣੀਆਂ ਨੇ ਨਾ। ਹਾਂਜੀ ਭਾਜੀ, ਕੁਰਸੀਆਂ ਸੀ, ਉਹ ਟੈਂਟ ਸੀ, ਉਹ ਕਨਾਤਾ ਜੋ ਵੀ ਸੀ, ਹੁੰਦਾ, ਪਲੇਟਾਂ, ਪਿਰਚਾਂ, ਹਾਂਜੀ, ਚਮਚੀਆਂ, ਡੋਂਗੇ, ਹਮਾਮ, ਉਹ ਸਾਰਾ ਕੁਝ। ਦਰੀਆਂ ਵੀ ਸੀ, ਦਰੀਆਂ ਲੈਦਾ ਸੀ ਭਾਜੀ, ਦਰੀਆਂ ਵੀ ਕਲੀਨ ਸਾਡੇ। ਦਿੱਤੇ ਇਹਨਾਂ ਨੂੰ, ਕਲੀਨ। ਹਾਂਜੀ, ਕਲੀਨ ਦਰੀਆਂ ਮੈਂ ਤੁਸੀਂ ਕਜ਼ਾਏ ਲਾਹੀ ਨਾ ਵਿਆਹ ਕਰਨ ਲੱਗੇ ਸੀ। ਅੱਛਾ, ਫਿਰ ਕੀ ਰੌਲਾ ਬਣਿਆ? ਕਨਾਤਾਂ ਦਾ ਦੱਸ। ਕਨਾਤਾਂ ਵੀ ਚਾਹੀਦੀਆਂ ਮੈਨੂੰ, ਸਾਰਾ ਸਮਾਨ ਤੇਰੇ ਕੋਲ ਚਾਹੀਦਾ। ਉਹ ਚਵਲ ਕੇ ਬੰਦੇ ਉਹਨਾਂ ਨੂੰ ਦੇਣਾ ਨਾ ਸੀ ਸਮਾਨ। ਤੈਨੂੰ ਮੈਂ ਉਦੋਂ ਅੱਬਾ ਕਿਹਾ ਸੀ ਇਹਨਾਂ ਕੋ ਨਾ ਲੈ ਸਮਾਨ। ਨਾ ਕੋ ਨਾਲ ਇੱਕ ਮਿੰਟ ਡੈਡੀ, ਇਹ ਜੀ ਰਿਆਇਤ ਕਰਦੇ। ਲਾੜੇ ਨਹੀਂ ਬੋਲਦੇ ਹੁੰਦੇ। ਭਾਈ ਨੂੰ ਸਾਡਾ ਮਸਲਾ ਇਹ ਆ, 80 ਪਲੇਟਾਂ ਵੱਡੀਆਂ, 80 ਚਮਚੇ ਛੋਟੀਆਂ ਪਲੇਟਾਂ ਦਾ ਵੀ ਦੱਸ। ਛੋਟੀਆਂ 80 ਪਲੇਟਾਂ ਵੱਡੀਆਂ ਗਾਇਬ ਨੇ ਸਾਡੀਆਂ, ਠੀਕ ਹੈ।
ਤੇ ਛੋਟੀਆਂ ਲੈਦਾ ਗਿਆ ਛੋਟੀਆਂ ਦਾ ਤੂੰ ਦੱਸ ਲੈ ਪਹਿਲੇ ਆਪਣੀਆਂ ਦਾ ਆ ਦੱਸ। ਤਾਂ ਮੈਨੂੰ ਕਰ ਲੈਣ ਦੋ ਗੱਲ 60 ਚਮਚੀਆਂ ਤੇ 60 ਚਮਚੇ ਨਾਲ ਕਾਂਟੇ। ਛੋਟੀਆਂ ਪਲੇਟਾਂ ਦਾ ਤੇ ਦੱਸ ਲੈ ਪਹਿਲੇ ਯਾਰ ਉਹਦੀਆਂ ਛੋਟੀਆਂ ਦਾ ਪਹਿਲੇ ਦੱਸ ਲੈ ਤੂੰ ਮੈਨੂੰ। ਹਾਂ ਛੱਡ ਦੱਸ। ਉਹਨੂੰ ਅੱਗ ਲੱਗੀ ਵੀ ਮੇਰੀਆਂ ਛੋਟੀਆਂ ਦਾ ਪਹਿਲੇ ਦੱਸ ਦਿਓ। ਹਾਂਜੀ ਦੱਸ ਕਿੰਨੀਆਂ ਸੀ ਛੋਟੀਆਂ? ਛੋਟੀਆਂ 80 ਛੋਟੀਆਂ 80 ਵੱਡੀਆਂ ਨੇ। 80 ਛੋਟੀਆਂ ਸੀ। ਹਾਂਜੀ ਤੇ ਨਾਲ 2 ਚਮਚੇ ਵੀ ਉਹ ਸਾਲਣ ਪਾਉਣ ਵਾਲੇ। ਅੱਛਾ 80 ਛੋਟੀਆਂ ਤੇ ਸਿਰਫ 2 ਚਮਚੇ। ਵਾਹ ਤੁਸੀਂ 30 ਤਰਤੀਬ ਚਮਚਿਆਂ ਤੇ ਤੂੰ ਭਾਰ ਪਾਇਆ ਯਾਰ। ਬਦਾਮ ਭਾਜੀ ਖਵਾਈ। ਉਹਨੂੰ 2 ਮਿੰਟ ਚੁੱਪ ਕਰਾ ਲਓ। ਅੱਛਾ 80 ਚਮਚੀਆਂ। ਹਾਂਜੀ ਚੋਰ ਸਾਹਿਬ ਤੇ 40 ਤੰਬੂ, ਇੱਕ ਕਨੋਪੀ ਵੱਡੀ, 13 ਕਨਾਤਾਂ, 26 ਕਲੀਨ ਰੈੱਡ ਜਿਹੜੇ ਫੱਟੇ ਸਟੇਜ ਵਾਲੇ, ਢੋਲਕ ਇਹਨਾਂ ਨੇ ਲਈ 2 ਸਾਡੇ ਕੋਲੋਂ ਮਹਿੰਦੀ ਵਾਸਤੇ। ਉਹ ਇਹਨਾਂ ਨੇ ਘਰ ਦੀਆਂ ਦੇਤੀਆਂ ਸੀ ਜਿਹੜੀਆਂ ਘਰ ਵਜਾਉਂਦੇ ਆ, ਅਸੀਂ ਉਹ ਸਾਡੇ ਕੋਲ ਇੱਕ ਪਾਰਟ ਗਈ ਆ। ਮੈਂ ਤੁਹਾਡੇ ਨਾਲ ਗੱਲ ਇਹ ਕਰਨਾ ਚਾਹੁੰਦਾ ਜੀ। ਭਾਜੀ ਮੈਨੂੰ ਰੌਲਾ ਤੇ ਪਤਾ ਲੱਗੇ ਨਾ ਕਿ ਮਸਲਾ ਕੀ ਬਣਿਆ। ਅੱਛਾ ਸਮਾਨ ਦੇਤਾ ਫੇਰ? ਹਾਂਜੀ ਭਾਈ ਨੇ ਇਹਨਾਂ ਨੂੰ ਸਾਰਾ ਸਮਾਨ ਦਿੱਤਾ। ਠੀਕ ਆ। ਅੱਲਾ ਮਾਫੀ ਦੇਵੇ, ਨਾ ਕੋ ਸਾਡਾ ਭਾਂਡਾ ਹੁਣ ਮੂੰਹ ਦਿਖਾਣ ਜੋਗਾ ਕਿਸੇ ਨੂੰ ਰਿਹਾ ਤੇ ਨਾ ਅਸੀਂ ਰਹੇ ਹਾਂ। ਵਿੱਚੋਂ ਸਮਾਨ ਗਿਆ ਸਾਰਾ ਸਮਾਨ ਗਿਆ। ਸਮਾਨ ਅੱਛਾ ਦੇਖੋ ਵਿਆਹਾਂ ਤੇ ਨਾ ਉਹ 1-2 ਗਲਾਸ ਕੋ ਪਲੇਟਾਂ ਕੋ ਵਾਧਾ ਘਾਟਾ ਹੋ ਜਾਂਦਾ, ਉਹ ਐਡੀ ਕੋਈ ਗੱਲ ਨਹੀਂ ਹੁੰਦੀ। 1-2 ਦਾ ਹੁੰਦਾ ਉਹ ਜਿਹੜਾ ਤੇ ਇੱਥੇ ਕੀ ਮਤਲਬ ਸਾਰੇ ਇੱਕ ਦੋ ਬਚਿਆ। 80 ਪਲੇਟਾਂ ਵੱਡੀਆਂ ਗੈਪ ਨੇ। ਉਹ ਕਹਿੰਦਾ 80 ਟੋਟਲ ਸੀ। ਨਹੀਂ 80 ਪਲੇਟਾਂ ਵੱਡੀਆਂ ਗੈਪ ਨੇ, ਫਿਰ 45 ਛੋਟੀਆਂ, ਠੀਕ ਹੈ, 22 ਚਮਚੀਆਂ, 7 ਜੱਗ, 9 ਗਲਾਸ। ਤੁਹਾਡਾ ਬਿਆਨ ਇਹਨਾਂ ਅੱਗੇ 80 ਛੋਟੀਆਂ ਸੀ ਤੇਰੇ ਕੋਲ। ਨਹੀਂ ਉਹ ਜਿਹੜੀਆਂ ਬਚ ਗਈਆਂ ਨੇ ਉਹ ਦੱਸਣ ਦੇ ਨੇ ਨਾ ਛੋਟੀਆਂ ਦਾ। ਅੱਛਾ ਤੁਹਾਡਾ ਮੁੱਦਾ ਕੀ ਤਾਂ ਤੁਸੀਂ ਕੀ ਕਹਿੰਦੇ ਇਹਦੇ ਕੋਲ ਹੁਣ ਕੀ ਕਰਨਾ? ਭਾਈ ਨੇ ਗੱਲ ਇਹ ਹੈ ਕਿ ਸਾਡੇ ਬਰਤਨ ਇਹਨਾਂ ਨੇ ਬਰਬਾਦ ਕਰਤੇ, ਕਲੀਨਾਂ ਦਾ ਬੇੜਾ ਇਹਨਾਂ ਨੇ ਗਰਕ ਕਰਤਾ। ਉੱਤੇ ਦੇਖੋ ਤੁਸੀਂ ਮੱਝਾਂ ਦੇ ਪੈਰਾਂ ਦੇ ਨਿਸ਼ਾਨ ਲੱਗੇ, ਪਤਾ ਨਹੀਂ ਕਿਸ ਕਿਸਮ ਦੇ ਪਰੌਣੇ ਆਏ ਇਹਨਾਂ ਦੇ। ਭਾਂਡਿਆਂ ਨੂੰ ਚਿੱਬ ਪਾਤੇ, ਤੰਬੂਆਂ ਚ ਮੋਹਰੀਆਂ ਕਰਤੀਆਂ, ਪਤਾ ਯਾਨੀ ਨਹੀਂ। ਤਾਂ ਤੁਸੀਂ ਹੁਣ ਕਲੇਮ ਕਲੇਮ ਕੀ ਹੈ ਤੁਹਾਡਾ? ਤਕਰੀਬਨ 1,80,000 ਰੁਪਏ ਦਾ ਸਾਡਾ ਨੁਕਸਾਨ ਹੋਇਆ, ਉਹ ਸਾਡਾ ਤੁਸੀਂ ਪੂਰਾ ਕਰਾ ਦਿਓ। ਮੈਂ ਮਾਲਕਾਂ ਨੂੰ ਜਵਾਬ ਦੇ ਦਊਗਾ। 1,80,000 ਦਾ ਨੁਕਸਾਨ ਆਇਆ, ਅਸੀਂ ਕਮ ਤੋਂ ਕਮ 3-3.5 ਲੱਖ ਰੁਪਏ 'ਚ ਸਾਡੀ ਟੱਕ ਲਵਾ ਦਿਓ। ਜੋ ਵੀ ਅਸੀਂ ਲੈ ਕੇ ਜਾਣੇ ਪੈਸੇ, ਸਿੱਧੀ ਗੱਲ। ਤੰਬੂ 'ਚ ਮੋਰੀਆਂ ਕੀਤੀਆਂ, ਉਹ ਕੀ ਤੁੱਕ ਬਣਦਾ? ਤੰਬੂ 'ਚ ਮੋਰੀਆਂ ਕੀ ਕੀਤੀਆਂ? ਇੰਝ ਲੱਗਦਾ ਜਿਵੇਂ ਪਤਾ ਨਹੀਂ ਕੀ ਮਾਰਿਆ ਹੋਇਆ ਵੇ। ਲੱਗਦਾ ਤੰਬੂ ਚੋਂ ਨੇਜ਼ੇ ਲੰਗੇ। ਹਾਂਜੀ ਤੁਸੀਂ ਬਜ਼ੁਰਗੋ ਤੋਂ ਕੀ ਕਹਿੰਦੇ ਹੋ ਹੁਣ? 1,80,000 ਰੁਪਏ ਕਹਿ ਰਹੇ ਨੇ। ਭਾਜੀ ਜੇ ਸਾਡੇ ਦੁੱਖ ਸੁਣੋ ਤਾਂ ਤੁਹਾਨੂੰ ਪਤਾ ਲੱਗੇ। ਇਹਨਾਂ ਤੇ ਆਪਣੀਆਂ ਗੱਲਾਂ ਸੁਣਾਤੀਆਂ ਵਾ ਜਿਹੜੀ ਸਾਡੇ ਨਾਲ ਹੋਈ ਆ, ਅਸੀਂ ਕਿੱਦਾਂ ਦਸੀਏ? ਸ਼ਰਮੀ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ। ਬਾਬਾ ਜੀ ਤੁਸੀਂ ਇੱਥੇ ਖੁੱਲ ਕੇ ਗੱਲ ਦੱਸਣੀ ਬਜ਼ੁਰਗੋ, ਜਿਹੜੀ ਗੱਲ ਹੋਈ ਦੱਸੋ। ਇੱਕ ਮਿੰਟ, ਸਾਡੇ ਨਾਲ ਮਸਲਾ ਜਿਹੜਾ ਹੋਇਆ ਨਾ ਜੀ, ਹੁਣ ਮੈਂ ਕੀ ਦੱਸਾਂ। ਇੱਕ ਵਿਚੋਲੇ ਨੇ ਮੇਰੇ ਪੁੱਤਰ ਦਾ ਰਿਸ਼ਤਾ ਕਰਵਾ ਦਿੱਤਾ ਸੀ। ਇਹ ਮੇਰਾ ਪੁੱਤਰ ਹੈ ਜੀ, ਇਹਦਾ ਮੈਂ ਵਿਆਹ ਕੀਤਾ ਰਾਤੀ, ਰਾਤ ਇਹ ਸੁੱਤਾ ਵਾ, ਸਵੇਰੇ ਕੱਲਾ ਹੀ ਉੱਠਿਆ। ਕੱਲਾ ਹੀ ਉੱਠਿਆ? ਹਾਂਜੀ। ਕਿਉਂ? ਉਹ ਰਨਿੰਗ ਕਰ ਗਈ। ਧੀ ਰਾਣੀ ਹੁਣ ਇਹ ਗੱਲ ਦੱਸਦੇ ਮੈਨੂੰ ਹਾਂਜੀ ਮੇਰੀ ਦੌੜ ਹਾਂਜੀ ਭੱਜ ਗਈ ਸੁਬਾਹ। ਹਾਂਜੀ ਸਵੇਰੇ। ਤੂੰ ਕਿੱਥੇ ਸੀ? ਮੈਂ ਵੀ ਉੱਥੇ ਹੀ ਅੰਦਰ ਹੀ ਕਮਰੇ 'ਚ। ਤੇਰੇ ਸਾਹਮਣੇ ਦੌੜ ਗਈ? ਸਾਹਮਣੇ ਤੇ ਨਹੀਂ, ਕੋਈ ਮੇਰੀ ਪਰੇ ਨੂੰ ਅੱਖ ਲੱਗੀ ਸੀ ਰਾਤੀ। ਮੈਨੂੰ ਕਹਿੰਦੀ ਵੀ ਮੋਟਰਸਾਈਕਲ ਮੈਨੂੰ ਜਾ ਸਕਾ। ਹਾਂ ਤੇ ਮੈਂ ਉਹਨੂੰ ਘੰਟਾ ਕਿੱਧਰ ਲਾਗੇ ਪਾਰਕ ਆ, ਮੈਂ ਉੱਧਰ ਲੈ ਵਿਆਹ ਵਾਲੇ ਦਿਨ ਹੀ ਰਾਤ ਨੂੰ ਹੀ? ਵਿਆਹ ਵਾਲੇ ਦਿਨ ਹੀ ਕਹਿੰਦੀ ਮੇਰੀ ਇੱਕ ਖਵਾਇਸ਼ ਆ, ਇਹ ਤੂੰ ਪੂਰੀ ਕਰ ਦੇ। ਮੈਂ ਕਿਹਾ ਇਹ ਅੱਜ ਹੀ ਕਰ ਦੇਣੀ ਹੈ। ਹਾਂ ਉੱਥੇ ਮੈਂ ਉਹਨੂੰ ਪਾਰਕ 'ਚ ਲੈ ਗਿਆ, ਮੈਂ ਘੰਟੇ 'ਚ ਉਹਨੂੰ ਮੋਟਰਸਾਈਕਲ ਸਿਖਾਈ। ਹਾਂ ਸਵੇਰੇ ਨਾ ਮੋਟਰਸਾਈਕਲ ਤੇ ਨਾ ਉਹ ਉਸੇ ਮੋਟਰਸਾਈਕਲ ਤੇ? ਉਸੇ ਮੋਟਰਸਾਈਕਲ ਤੇ। ਇਸ ਚੀਜ਼ ਨਾਲ ਸਾਡੇ ਬਰਤਨਾਂ ਦਾ ਕੀ ਤਾਲੁਕ? ਉਹ ਨਾਲ ਲੈ ਉਹ ਕੇ ਕਿੱਡਾ ਵੱਡਾ ਉਹਨਾਂ ਨਾਲ ਹਾਦਸਾ ਮੇਰੀ ਹੋਇਆ। ਗੱਲ ਸੁਣੋ, ਹਾਦਸਾ ਬੂਟੀਆਂ ਨੱਸਦੀਆਂ ਰਹਿੰਦੀਆਂ, ਲੇਕਿਨ ਸਾਡੇ ਜੱਗ ਪੂਰੇ ਕਰ ਦੇਣਾ। ਇਹਨਾਂ ਨੇ ਕੱਲ ਦੁਬਾਰਾ ਆਪਣੇ ਬੱਚੇ ਦਾ ਵਿਆਹ ਕਰਨਾ, ਸਾਡੇ ਕੋਲੋਂ ਭਾਂਡੇ ਮੰਗਣੇ ਨਿਕਲਨੇ ਨਹੀਂ। ਇਹਦੀ ਗੱਲ ਹੈ ਭਾਈ, ਐਵੇਂ ਨਹੀਂ ਕਿਹੜਾ ਹੁੰਦੀਆਂ ਉਹ ਨੇ ਕਿੱਧਰ ਦੌੜ ਗਈ ਯਾਰ? ਇਹ ਤਾਂ ਬੜੀ ਦੁੱਖ ਵਾਲੀ ਗੱਲ ਹੈ ਯਾਰ। ਇਹੋ ਹੀ ਤੇ ਗੱਲ ਨਹੀਂ ਸਮਝ ਕੀ ਆਉਂਦੀ। ਕੋਈ ਅੱਛਾ ਲੋ ਜੀ ਨਾਜ਼ਰੀਨ, ਗੱਲ ਉਹੀ ਹੋ ਗਈ। ਨਾ ਹੁਣ ਤੁਸੀਂ ਨਾ ਅੱਜ ਕੱਲ ਦੇ ਦੌਰ 'ਚ ਨਾ ਮੈਂ ਤਾਂ ਨਹੀਂ ਗੱਲ ਆ, ਪਤਾ ਕੀ ਗੱਲ ਆ, ਤੁਸੀਂ ਮੇਰੇ ਤੱਕ ਕੀਤੀ ਨਾ, ਇਹ ਤੁਸੀਂ ਸਮਝੋ ਕਿ ਇੱਥੇ ਦੀ ਗੱਲ ਇੱਥੇ ਹੀ ਰਹੇਗੀ ਰਾਜ਼। ਸਿਰਫ। ਹਾਂ ਉਧਰ ਮੈਨੂੰ ਕਹਿੰਦੀ ਪਾਰਲਰ ਤੇ ਲਾ ਕੇ ਆ ਮੈਨੂੰ। ਮੈਂ ਪਾਰਲਰ ਤੇ ਲਾ ਕੇ ਆਇਆ ਤੇ ਬਾਅਦ ਚੋਂ ਆਈ ਨਹੀਂ।
ਆਈ ਨਹੀਂ, ਮੈਂ ਲਾ ਕੇ ਆਂਦਾ ਸੀ, ਅੱਗੇ ਆ ਜਾਂਦੀ ਸੀ। ਉਦੋਂ ਕਹਿੰਦੀ 2 ਘੰਟੇ ਬਾਅਦ ਆਈ। ਬੇਟਾ ਜੀ ਜਦੋਂ ਲਾ ਕੇ ਆਓ ਨਾ ਹਾਂਜੀ। ਉਦੋਂ ਫਿਰ ਲੈ ਕੇ ਵੀ ਆਈ ਦੀ ਹੁੰਦੀ 2-3 ਘੰਟੇ ਲੈ ਕੇ ਵੀ ਉਹਨਾਂ ਨੇ 2 ਘੰਟੇ ਦਾ ਕਿਹਾ, ਮੈਂ ਅੱਧੇ ਘੰਟੇ ਬਾਅਦ ਗਿਆ। ਨਹੀਂ ਨਾ, ਅੱਧੇ ਘੰਟੇ ਬਾਅਦ ਅਗਲਿਆਂ ਦਾ ਕੰਮ ਹੀ ਨਹੀਂ ਪੂਰਾ ਹੋਇਆ ਹੋਣਾ ਹਾਲ ਤੱਕ। ਥੋੜਾ ਕੁਝ ਕਰਦੇ ਨੇ ਉਸ ਹਿਸਾਬ ਮੈਂ ਨਾਲ। ਕਹਿੰਦਾ ਵੋਟੀਆਂ ਪਾਰਲਰ ਤੇ ਜਾਂਦੀਆਂ ਰਹਿੰਦੀਆਂ, ਲੇਕਿਨ ਜਿਹੜੀਆਂ ਭਰਾਤਾਂ ਸਾਡੀਆਂ 12 ਨੇ ਉਹ ਵੀ ਸਾਨੂੰ ਚਾਹੀਦੀਆਂ। ਅੱਛਾ ਗੱਲ ਇਹ ਹੈ ਕਿ ਗੱਲ ਭਾਈ ਇਹੀ ਜੀ, 100 ਗਜ਼ ਰਸਾ ਤੇ ਤੁਹਾਡੇ ਹੱਥ ਗੰਢ ਕਰੋ ਜ਼ਲੀਲ ਉਹਨਾਂ ਨੂੰ। ਹਰ ਸ਼ੈ ਲੱਭ ਜਾਂਦੀ ਹੈ ਭਾਈ, ਰਿਸ਼ਤੇ ਨਾਤੇ ਲੱਭ ਜਾਂਦੇ ਨੇ, ਆ ਭਾਂਡੇ ਟਿੰਡੇ ਨਹੀਂ ਤੇ ਲੱਭਦੇ। ਠੀਕ ਹੈ। ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਉਹਨੂੰ ਵੀ ਨੱਸਣ ਦਾ ਸ਼ੌਕ ਵੀ ਸੀ। ਤੇ ਭਾਜੀ ਗੱਲ ਇਹ ਆ, ਸਾਡੇ ਨਾਲ ਜਿਹੜੀ ਬੀਤੀ ਆ, ਤੁਸੀਂ ਇਹਨਾਂ ਨੂੰ ਦੱਸੋ ਵੀ ਸਾਡੇ ਨਾਲ ਇਸ ਟਾਈਮ ਮਸਲਾ ਵੱਡਾ ਬਣਿਆ। ਭਾਜੀ ਮੇਰੀ ਬਹੂ ਰਾਣੀ, ਮੇਰੀ ਨੂੰਹ ਰਾਣੀ ਮੇਰੇ ਪੁੱਤਰ ਨੂੰ ਛੱਡ ਕੇ ਭਾਜੀ ਮੈਂ ਤਾਂ ਦੱਸਦਾ ਨਾਜ਼ਰੀਨ, ਅੱਜ ਕੱਲ ਨਾ ਬਹੁਤ ਜ਼ਿਆਦਾ ਮਸਲੇ ਖਰਾਬ ਹੋਏ ਨੇ। ਅੱਜ ਕੱਲ ਨਾ ਮੋਬਾਈਲਾਂ ਨੇ ਅੱਟੀ ਸੱਟੀ ਜਿਹੜੀ ਲੱਗੀ ਹੁੰਦੀ ਉਹਨੇ, ਫੇਸਬੁੱਕਾਂ ਨੇ, ਮੈਸੇਂਜਰ ਨੇ, ਇੰਸਟਾ ਤੇ ਮੈਸੇਂਜਰ, ਇਹਨਾਂ ਨੇ ਗੇਮਾਂ ਪਹਿਲੇ ਹੀ ਪਾਈਆਂ ਹੁੰਦੀਆਂ ਨੇ। ਬੱਚੇ ਸ਼ਰਮੋ ਸ਼ਰਮੀ ਜਾਂ ਵੀ ਕਿਹਨੂੰ ਦਸੀਏ ਦੱਸਦੇ ਨਹੀਂ, ਮੀਸਰੇ ਬਣ ਕੇ ਚੁੱਪ ਕੀਤੇ ਰਹਿੰਦੇ ਆ। ਅੰਦਰੋਂ ਅੱਟੀ ਸੱਟੀ ਲੱਗੀ ਹੁੰਦੀ ਆ, ਉਹ ਜ਼ਲੀਲ ਕਰਦੇ ਨੇ ਦੋਵਾਂ ਘਰਾਂ ਨੂੰ। ਬੁੱਢੀਆਂ ਚਿੱਟੇ ਝਾਟੇ ਉਹਦੇ ਦੇਖੋ, ਪੈਂਟ ਭਰ ਗਈ ਉਹਦੀ ਸਾਰੀ ਸੈਫੀ ਦੇ ਨਾਲ, ਆ ਦੇਖੋ, ਤੇ ਚਿੱਟੇ ਝਾਟੇ ਜ਼ਲੀਲ ਕਰਦੇ ਨੇ। ਤੁਹਾਡੀ ਮਿਹਰਬਾਨੀ ਆ ਵੀ ਬੱਚਿਆਂ ਨੂੰ ਵੀ ਜਿਹੜੀ ਗੱਲ ਹੋਵੇ ਨਾ ਠੋਕ ਕੇ ਪਹਿਲੇ ਕਹਿ ਦਿਓ। ਉੱਥੇ 4 ਛਿੱਤਰ ਖਾ ਲਓ, ਮਨਾ ਲਓ, ਵਾਧਾ ਘਾਟਾ ਕਰ ਲਓ। ਆ ਜਿਹੜਾ ਮੁੜ ਕੇ 250 ਬੰਦੇ ਨੂੰ 500 ਬੰਦੇ ਨੂੰ ਤੇ ਸਾਰੀ ਬਰਾਦਰੀ 'ਚ ਜ਼ਲੀਲ ਕਰਨਾ ਨਾ, ਇਹ ਕੰਮ ਨਾ, ਇਹ ਜਦੋਂ ਆਪਣਾ ਚੌਧਰੀ ਸਾਹਿਬ ਹੁੰਦਾ ਸੀ ਨਾ, ਮੋਬਾਈਲ ਨਹੀਂ ਸੀ ਹੁੰਦੇ ਤੇ ਦੂਰ ਤੱਕ ਕੋਈ ਸਿਸਟਮ ਨਹੀਂ ਸੀ ਹੁੰਦਾ, ਮਾੜਾ ਮੋਟਾ ਖਤਾਂ ਵਾਲਾ ਸਿਸਟਮ ਹੁੰਦਾ ਸੀ। ਹੁਣ ਜਿਹੜਾ ਨਾ ਇਹ ਰੇਸ਼ੋ ਬਹੁਤ ਵੱਧ ਗਈ ਆ। ਹੁਣ ਦੇਖੋ ਤੁਸੀਂ ਤਲਾਕਾਂ, ਪਲੇਟਾਂ, ਡੋਂਗੇ। ਯਾਰ ਮੁੱਦੇ ਤੇ ਆਓ ਨਾ ਤੁਸੀਂ। ਮੈਂ ਮੁੱਦੇ ਤੇ ਆਉਣ ਲੱਗਾ, ਮੈਂ ਕਹਿੰਦਾ ਕਿ ਮੁੱਦਾ ਥੋੜਾ ਜਿਹਾ ਸਮਝਾ ਵੀ ਦਈਏ। ਠੀਕ ਹੈ। ਤਲਾਕਾਂ, ਪਲੇਟਾਂ, ਤਲਾਕਾਂ, ਦੌੜਨਾ ਸਿਆਪੇ, ਇਹ ਰੇਸ਼ੋ ਬਹੁਤ ਵੱਧ ਗਈ ਨਾਜ਼ਰੀਨ। ਔਰ ਕੋ 30-40% ਬਾਕੀ ਤਾਂ ਹੋਰ ਵੀ ਵਜੂ ਬਣਦਾ, ਲੇਕਿਨ ਇਹ ਬਣਦੀ ਆ ਕਿ ਵੀ ਕੁੜੀ ਪਿੱਛੇ ਵਾਅਦਾ ਕੀਤਾ ਹੁੰਦਾ ਕਿ ਜਾਨੂ ਮੈਂ ਤੇਰੀ ਆ, ਹੈ ਉਹ ਅਗਲੇ ਬੰਦੇ ਨੂੰ ਵਿਚਾਰੇ ਨੂੰ ਦੇਖੋ ਨਾ, ਉਹਨੇ ਵਿਚਾਰੇ ਨੇ ਕੋਈ ਰੁਪਈਏ ਪੈਸੇ ਲਾਏ ਨੇ, 1,80,000 ਇਹਨਾਂ ਨੂੰ ਵੀ ਦੇਣਾ, ਉਹਨਾਂ ਨੇ ਪਤਾ ਨਹੀਂ ਕਿੰਨੇ ਉਹਨਾਂ ਦੇ ਲੱਗ ਗਏ, 5 ਲੱਖ ਜੀ, 5 ਲੱਖ। ਤੇ ਉਹ ਜਨਾਬ ਜੀ ਗੱਲ ਨੂੰ ਸਮਝ ਰਹੇ ਹੋ ਨਾ ਤੁਸੀਂ ਸਾਰੇ ਜਾਣੇ ਕਿ ਵੀ ਜਿਹੜਾ ਰੌਲਾ ਪਹਿਲੇ ਦੱਸ ਦਿਓ। ਸਹੀ। ਠੀਕ ਹੈ ਨਾ, ਮੁੰਡਾ ਵੀ ਦੱਸ ਦੇਵੇ, ਕੁੜੀਆਂ ਵੀ ਦੱਸ ਦੇਣ ਕਿ ਅੱਬਾ ਜੀ ਅੰਮੀ ਜੀ ਅਸੀਂ ਇੱਥੇ ਨਹੀਂ ਕਰਨਾ, ਅਸੀਂ ਇੱਥੇ ਕਰਨਾ। ਮੈਨੂੰ ਮੇਰੇ ਅੱਬੂ ਯਾਦ ਆ ਗਏ। ਮੈਂ ਆਪਣੇ ਅੱਬੂ ਨੂੰ ਕਿਹਾ ਮੈਂ ਕਿ ਇੱਥੇ ਕਰਨਾ, ਉਹਨਾਂ ਨੇ ਉੱਥੇ ਹੀ ਕਰਾਇਆ ਮੇਰੀ ਗੱਲ। ਗੱਲ ਇਹ ਹੈ ਕਿ ਮੈਨੂੰ ਤੇ ਬਸ ਇਹੀ ਮੈਂ ਕਹਾਂਗਾ ਕਿ ਬੱਚਿਆਂ ਨੂੰ ਕਿ ਸਾਰਿਆਂ ਨੂੰ ਜ਼ਲੀਲ ਕਰਨਾ ਲਾਉਣਾ ਪਹਿਲੇ ਦੱਸ ਦਿਓ। ਉਹ ਘੰਟਾ 2 ਘੰਟੇ 4 ਦਿਨ 5 ਦਿਨ 8 ਦਿਨ ਰੌਲਾ ਪਾ ਦਿਓ, ਹਿੰਮਤ ਕਰ ਲਓ, ਥੋੜਾ ਹਿੰਮਤ ਕਰ ਲਿਆ ਕਰੋ। ਬਾਅਦ ਚ ਵੀ ਤਾਂ ਪਤਾ ਲੱਗਣਾ ਹੀ ਆ, ਠੀਕ ਹੈ ਨਾ। ਹਾਏ ਹਾਏ ਵੱਡੀ ਗੱਲ। ਬਾਅਦ ਚ ਵੀ ਤਾਂ ਪਤਾ ਲੱਗਣਾ ਹੀ ਹੈ ਨਾ। ਤੇ ਬਾਅਦ ਚ ਹੁਣ ਤੇ ਤੁਸੀਂ ਇਕੱਲਿਆਂ ਨੇ ਅੰਦਰ ਵੜ ਕੇ ਇੱਕ ਮਿਸਾਲ ਆ, ਗਾਲਾਂ ਗੁਲਾਂ ਮਾਂ ਪਿਓ ਦੀਆਂ ਖਾ ਲੋਗੇ, ਕੋਈ ਥੱਪੜ ਖਾ ਲੋਗੇ, ਕੋਈ ਕੁੱਟ ਖਾ ਲੋਗੇ, ਬਾਅਦ ਚ ਚਿੱਟੀਆਂ ਦਾੜੀਆਂ ਰੁਲਣੀਆਂ ਨੇ, ਠੀਕ ਹੈ ਨਾ। ਦੇਖੋ ਬੜ ਕੇ ਭੁਰਨੀਆਂ ਨੇ ਕਹੀ ਤੇ ਸਾਜੀ ਮੈਂ ਤੇ ਤੁਹਾਡੇ ਨਾਲ ਵੀ ਇਹੀ ਕੁਛ ਹੋਇਆ। ਉਹਦੀ ਕਿਤੇ ਲੱਗਾ ਸੀ ਪਿੱਛੇ ਅੱਟੀ ਸੱਟੀ ਤੋਂ ਮੈਨੂੰ ਯਾਦ ਆਇਆ, ਮੋਬਾਈਲ ਸੀ ਉਹਦੇ ਕੋਲ, ਹੈ ਸੀ ਨਾ, ਮੋਬਾਈਲ ਸੀ। ਮੈਂ ਉਹਨੂੰ ਕਿਹਾ ਦਿਖਾਵੇ ਹੀ ਨਾ, ਕੁਛ ਵੀ ਨਹੀਂ ਦਿਖਾਉਣਾ ਹੀ ਨਹੀਂ ਸੀ, ਕੁਛ ਵੀ ਨਹੀਂ ਸੀ। ਕਹਿੰਦੀ ਨੋਕੀਆ ਦਾ, ਬਸ ਮੈਨੂੰ ਕਹਿਤਾ, ਕਹਿੰਦੀ ਬਸ ਠੀਕ ਆ। ਹਾਂਜੀ ਹਾਂ ਹੁਣ ਤੇ ਤੇਰੇ ਨਹੀਂ ਸੀ ਪਿੱਛੇ ਕੋਈ ਅੱਟੀ ਸੱਟੀ ਕੁਛ ਹੈ? ਮੇਰੇ ਅੱਟੀ ਨਸੀ ਸੱਟੀ ਸੀ ਮੇਰੇ ਨਾਲ ਬੰਦੇ ਨੇ। ਅੱਛਾ ਹੁਣ ਪਤਾ ਕੀਤਾ ਉਹਦੇ ਮਾਪਿਓ ਕੀ ਕਹਿੰਦੇ ਨੇ? ਬਾ ਉਹਨਾਂ ਨੂੰ ਛੱਡੋ, ਜੋ ਵੀ ਉਹ ਜਿੱਥੇ ਵੀ ਗਈ। ਇਹਨਾਂ ਨੂੰ ਤਮੀਜ਼ ਹੀ ਨਹੀਂ ਖਾਣ ਦੀ। ਇਹਨਾਂ ਨੇ ਖਰਚ ਕੇ ਖਾਦਾ, ਪਤਾ ਨਹੀਂ ਹੱਥਾਂ ਨਾਲ ਖਾਂਦੇ ਯਾਰ, ਪਲੇਟ ਦੇ ਵਿੱਚ ਸਾਲਣ ਪਾਈਦਾ। ਅੱਛਾ ਜੀ ਹੁਣ ਕਹਦੇ ਜੀ 1,80,000 ਰੁਪਇਆ। 1,80,000 ਰੁਪਇਆ ਅਸੀਂ ਕਿੱਦਾਂ ਦਈਏ? ਇਹ ਸਾਡੀ ਵਹੁਟੀ ਪੂਰੀ ਕਰ ਦੇਣਾ ਸੀ, ਇਹਦੇ ਭਾਂਡੇ ਪੂਰੇ। ਵੋਟੀ ਉਹਨਾਂ ਲਗਾਈ ਹੈ, ਅੱਲਾ ਮਾਫੀ ਦੇਵੇ। ਵੋਟੀ ਤੁਹਾਡੀ, ਤੁਸੀਂ ਜਾਣੋ ਤੁਹਾਡਾ ਤੇ ਵੋਟੀ। ਜਦੋਂ ਸਾਡੇ ਘਰ 'ਚ ਐਡਾ ਵੱਡਾ ਮਸਲਾ ਬਣ ਗਿਆ ਤੇ ਕਿਸੇ ਨੂੰ ਕੋਈ ਸਾਜ਼ ਨਹੀਂ। ਤੇ ਜੇ ਕੱਲ ਨੂੰ ਕਿਸੇ ਦਾ ਵਿਆਹ ਹੋਵੇ, ਅਸੀਂ ਪਲੇਟਾਂ ਕਿੱਥੋਂ ਦੇਣੀਆਂ ਦੱਸੋ ਮੈਨੂੰ? ਪਲੇਟਾਂ ਤੇ ਜੇ ਸਾਡੇ ਮੁੰਡੇ ਦੇ ਤਾਂ ਹਾਲੇ ਤੱਕ ਵਿਆਹ ਨਹੀਂ ਹੋਇਆ ਤੇ ਅਸੀਂ ਵਹੁਟੀ ਕਿੱਥੋਂ ਉਹ ਲਿਆਉਣੀ? ਯਾਰ ਉਹ ਤੇਰੇ ਮੁੰਡੇ ਦਾ ਰੌਲਾ ਹੋਰ ਆ, ਉਹਨਾਂ ਦੀਆਂ ਪਲੇਟਾਂ ਦਾ ਤੇਰੇ ਮੁੰਡੇ ਨਾਲ, ਉਹਨਾਂ ਦੀਆਂ ਚਮਚੀਆਂ ਦਾ ਤੇਰੇ ਮੁੰਡੇ, ਤੇਰੀ ਨਹੁੰ ਦਾ ਕੀ ਲੱਗਾ? ਭਾਜੀ ਇਹ ਗੱਲ ਕਰਦੇ ਆ, ਹੁਣ ਅਸੀਂ ਥਾਣਿਆਂ ਕਚਹਿਰੀਆਂ 'ਚ ਜਾਣਾ ਵਾ, ਅਸੀਂ ਜਾ ਕੇ ਕਿਸੇ ਨੂੰ ਲੱਭਣਾ, ਕੋਈ ਕਹਿਣਾ ਵੀ ਯਾਰ ਸਾਡੀ ਵਹੁਟੀ ਨਿਕਾਹ ਹੋਇਆ ਮੁੰਡੇ ਦਾ,
ਮੁੰਡੇ ਦਾ ਨਿਕਾਹ ਹੋਇਆ, ਮੈਂ ਵਲੀਮੇ ਦੀ ਤਿਆਰੀ ਕੀਤੀ, ਸਾਰਾ ਸਮਾਨ ਅੱਛਾ ਮੈਨੂੰ ਇਹ ਨਹੀਂ ਸਮਝ ਆਈ ਵੀ ਉਹ ਪਹਿਲੇ ਦਿਨ ਨੱਸਦੀ, ਅਗਲੇ ਦਿਨ ਇੱਕ ਦੋ ਦਿਨ ਰਹੀ ਤੇਰੇ ਕੋ, ਤੀਸਰੇ ਦਿਨ ਤੀਸਰੇ ਦਿਨ ਹਾਂਜੀ ਉਹਨੇ ਸੋਚ ਸਮਝ ਕੇ ਫੈਸਲਾ ਕੀਤਾ। ਪਹਿਲੇ ਦਿਨ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਨਾ, ਬਾਹਰ ਵਾਲੇ ਦਰਵਾਜ਼ੇ ਦਾ ਬੂਹਾ ਵੱਡਾ ਗੇਟ ਲੱਗਾ ਸੀ, ਉਹਨਾਂ ਹੀ ਹੱਥ ਪਿਆ। ਫਿਰ ਦੂਸਰੇ ਦਿਨ, ਫਿਰ ਤੀਸਰੇ ਦਿਨ ਜਿਹੜਾ ਚਾਬੀ ਵੀ ਨਹੀਂ ਮੈਨੂੰ ਸਵੇਰੇ ਲੱਭੀ ਮੋਟਰਸਾਈਕਲ ਦੀ। ਮੈਂ ਕਿਹਾ ਉਹ ਗੱਲ ਮੁੱਕਦੀ ਮੁਕਾਓ, ਪ੍ਰੋਗਰਾਮਾਂ 'ਚ ਛੋਟਾ ਜਿਹਾ ਹੀ ਕਰ ਦਿੰਦੇ ਆ, ਦੇ ਕੀ ਦੇਣਾ। ਭਾਜੀ ਇਹਨਾਂ ਨੇ ਇਨਸਾਫ ਕਰਨ ਡਈ ਆ, ਵੇਖ ਇਨਸਾਫ ਕਰਨ ਡਈ। 3 ਪਲੇਟਾਂ ਉਹ ਮੈਨੂੰ ਜਿਹੜੀਆਂ ਇੱਕ ਸ਼ੇਰ ਯਾਦ ਆ ਗਿਆ ਕਿਸੇ ਸਿਆਣੇ ਦਾ, ਮੈਂ ਕਿਸਕੇ हाथ में अपनी बहू तलाश करूं। ਉਹ ਲਹੂ ਕਿਹਾ ਸੀ ਉਹ ਲਹੂ ਓਏ, ਇਹਨਾਂ ਦੀ ਸ਼ਾਇਰੀ 'ਚ ਸਾਡਾ ਨੁਕਸਾਨ ਤੇ ਉੱਥੇ ਹੀ ਹੈ ਜੀ ਭਾਜੀ। ਤੰਬੂਆਂ ਦੀ ਗੁਰਕੀ ਕਰਤੀ, ਪਤਾ ਨਹੀਂ ਕਿਹੜੇ ਉੱਤੇ ਟਰੈਕਟਰ ਚਲਾਉਂਦੇ ਰਹੇ। ਸਾਨੂੰ ਸਾਡਾ ਨੁਕਸਾਨ ਭਰਾ ਕੇ ਦਿਓ ਚੌਧਰੀ ਸਾਹਿਬ, ਤੁਹਾਡੇ ਕੋਲ ਆਏ ਆ, ਫੈਸਲਾ ਕਰਾਓ। ਕੁੜੀ ਉਹਨਾਂ ਦੀ ਦੌੜ ਗਈ, ਸਹੀ ਹੈ। ਤੇ ਸਾਡੇ ਮਾਲਕ ਦਾ ਕੀ ਕਸੂਰ? ਭਾਂਡੇ ਵਾਲੀ ਜਿਹੜੀ ਗੱਲ ਆ ਉਹ ਮੈਂ ਭਾਂਡੇ ਪੂਰੇ ਕਰ ਦਿੰਦਾ, ਮੈਂ ਇਹਨਾਂ ਨੂੰ ਕੋ ਸਾਡੇ ਨਾਲ ਚੱਲਣ, ਸਾਡੀ ਨੋ ਲੱਭ ਦੇਣ ਕਿਸੇ ਪਰਿਆ ਪੰਚਾਇਤ ਚ। ਉਹ ਯਾਰ ਉਹਨਾਂ ਦਾ ਕੀ ਤਲਕ ਹੈ ਤੇਰੀ ਨੋਣ? ਆਰਾਮ ਕਰਿਓ, ਲੈਬ ਰਿਹਾ ਜਿਹੜਾ ਲੱਭ ਕੇ ਦਵੇ ਤੈਨੂੰ, ਐਡੀ ਕਿਹੜੀ ਗੱਲ ਹੈ ਯਾਰ। ਇਹ ਸਾਡੇ ਨਾਲ ਰੌਲਾ ਪਤਾ ਇਹਨਾਂ ਦੀ ਵਜ੍ਹਾ ਤੋਂ ਬਣਿਆ ਵਾ। ਸਾਡੀ ਦੀ ਵਜ੍ਹਾ ਤੋਂ ਕਾਹਦਾ ਬਣਿਆ ਜੀ ਦੱਸੋ? ਇਹ ਪਾਰਲਰ ਦਾ ਵੀ ਇਹਨਾਂ ਨੇ ਸਾਨੂੰ ਦੱਸਿਆ ਨਾ ਕਿ ਠੇਕਾ ਲਾ ਕਰੋ ਸਾਡੇ ਨਾਲ, ਸਾਰਾ ਟੈਂਟਾਂ ਦਾ, ਲਾਈਟਾਂ ਦਾ, ਸਾਰਾ ਕੁਝ। ਤੇ ਅਸੀਂ ਪਾਰਲਰ ਵੀ ਤੁਹਾਨੂੰ ਦੱਸਨੇ, ਪਾਰਲਰ ਜਿਸ ਤੇ ਗਈ ਜਿੰਨਾ ਤਾਵਨ ਅਸੀਂ ਕੀਤਾ ਤੁਹਾਡੇ ਨਾਲ ਕਿਸੇ ਵੀ ਨਹੀਂ। ਮੈਂ ਉਹਨੂੰ ਕਿਹਾ ਮੁੰਡੇ ਦੇ ਭਾਈ ਕੁਲਾਂ ਦਾ ਖਰਚਾ ਵੀ ਸਾਡਾ, ਸਿੱਧੀ ਸਾਫ ਗੱਲ। ਲਾਣਾ ਤੇ ਕੋਲ ਕਿੱਧਰ ਆ ਗਏ ਉਹਦੇ? ਮੈਂ ਸਾਡੇ ਕੋਲ ਸਮਾਨ ਹੈ ਨਾ, ਬਕਾਇਦਾ ਤੌਰ ਤੇ ਟੈਂਟਾਂ ਤੇ ਰਾਤਾਂ ਦਰੀਆਂ ਵਗੈਰਾ ਸਾਰਾ ਕੁਝ, ਜਿਹੜੀਆਂ ਚਾਦਰਾਂ ਜਿਨ੍ਹਾਂ ਦੇ ਦਾਣੇ ਪੜੀ ਦੇ, ਅੱਛਾ ਤੁਸੀਂ ਉਹ ਵੀ ਮੈਂ ਬੰਦਾ ਕਿਹਾ। ਮਰਿਆ ਹੋਵੇ ਤੇ ਤੁਸੀਂ ਉੱਤੇ ਸਮਾਨ ਦੇਣਾ? ਹਾਂਜੀ ਅਸੀਂ, ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਤੇ ਮੁੰਡੇ ਜੇ ਬੰਦੇ ਦਾ ਕੱਲਾ ਜ਼ਮੀਰ ਮਰ ਜਾਏ ਤੇ ਉਹਦਾ ਵੀ ਕੋਈ ਸਮਾਨ ਹੁੰਦਾ? ਉਹਦਾ ਭਾਜੀ ਜੇ ਕੋਈ ਸਮਾਨ ਹੁੰਦਾ ਤੇ ਮੈਂ ਆਪਣੇ ਇਨਵੈਸਟਰ ਦੇ ਘਰ ਨਾ ਭੇਜ ਦਿੰਦਾ ਬੜੀ ਦੇਰ ਦਾ। ਤੁਸੀਂ ਫਿਲਹਾਲ ਮੌਜੂਦਾ ਸਮਾਨ ਦੀ ਗੱਲ ਉਹ ਕਰੋ। ਯਾਰ ਰੌਲਾ ਮਕਾਓ। ਅੱਛਾ ਪਲੇਟਾਂ, ਚਮਚੀਆਂ, ਪਲੇਟਾਂ ਚਮਚੀਆਂ ਦੀ ਸੁਣ ਲਓ, ਚਮਚੀਆਂ ਦੀ ਅਸੀਂ ਅੱਗੇ ਇੱਕ ਜਗ੍ਹਾ ਤੇ ਜਿਹੜੀਆਂ ਚਮਚੀਆਂ ਇਹਨਾਂ ਲੋ ਆਈਆਂ ਭੇਜੀਆਂ, ਉਹ ਮਾਲਕਾਂ ਨੇ ਸਾਨੂੰ ਛਿੱਤਰ ਮਾਰੇ, ਸਹੀ ਕਹਿੰਦੇ ਤੁਹਾਡੀਆਂ ਚਮਚੀਆਂ ਚੋਂ ਨਸਵਾਰ ਦੀ ਬੋ ਆ ਰਹੀ। ਗੱਲ ਉਹ ਫਿਟੇ ਮੂੰਹ ਯਾਰ ਹੈ ਨਿਕਰੀ ਦਾ। ਇਹਨੂੰ ਮੈਂ ਹਜੇ ਕਿਹਾ ਵੀ, ਮੈਂ ਕਿਹਾ ਗੋਰਕਨ ਦਾ ਵੀ ਮੈਂ ਕਹਿ ਦੂੰਗਾ, ਸਿੱਧੀ ਸਾਫ ਗੱਲ। ਓਏ ਯਾਰ ਉਹ ਮਰਿਆ ਨਹੀਂਗਾ, ਉਹਦਾ ਜੋ ਵੀ ਇਹ ਮਰਨਾ ਤੇ ਹੈ ਨਾ ਇੱਕ ਦਿਨ, ਮੇਰੇ ਕੋਲ ਫ੍ਰੀ ਹੈ, ਸਾਡਾ ਸਮਾਨ ਪੂਰਾ ਕਰ ਦੇਣਾ। ਯਾਰ ਹਾਲੇ ਤਾਂ ਮਹੱਲੇ 'ਚ ਉਹਨਾਂ ਵਿਚਾਰਿਆਂ ਦੇ ਮਰੇ ਪਏ ਨੇ, ਉਹਨਾਂ ਦਾ ਜੋ ਉਹਨਾਂ ਦਾ ਹਾਲ ਹੋਇਆ। ਭਾਜੀ ਨੋ ਇਹਨਾਂ ਦੀ ਚੰਗੀ ਸੀ, ਉਹ ਪਾਰਲਰ ਦਾ ਬਿੱਲ ਕਲੀਅਰ ਕਰਕੇ ਗਈ, ਇਹ ਤੰਬੂਆਂ ਟੈਂਟਾਂ ਦਾ ਕਿਉਂ ਨਹੀਂ ਕਰਨ ਦੇ? ਕਿਉਂ ਨਹੀਂ ਕਿਉਂ ਨਹੀਂ ਸਾਡੇ ਕੋਲ ਸਿਰਫ ਸਲਾਮੀਆਂ ਕਿੰਨੀਆਂ ਪਈਆਂ ਇਹਨੂੰ? ਸਲਾਮੀਆਂ ਪਈਆਂ 35,000 ਰੁਪਏ ਦੀਆਂ ਪਈਆਂ। ਨਹੀਂ ਜੀ, ਤਕਰੀਬਨ 18,000 ਰੁਪਏ ਇਸਲਾਮੀ ਬਿੱਲ। ਚਲੋ 18 ਤੇ ਫੜੋ। ਹਾਂ ਬਣਾ ਕੇ ਨਹੀਂ ਰੱਖੀ ਕਿਸੇ ਨੇ? ਨਹੀਂ ਜੀ, ਉਹ ਜਿਹੜਾ ਨਸਵਾਰਾਂ ਵਾਲੀ ਗੱਲ ਦੱਸਣ ਦੇ ਪਿਸ਼ਾਰੋਂ ਪ੍ਰਾਹੁਣੇ ਆਏ ਸੀ, ਉਹ ਰਾਤ ਪਏ ਰਹੇ ਬੈਠਕ ਦੇ ਵਿੱਚ, ਉਹਨਾਂ ਨੇ ਸਿਰਫ ਸਾਨੂੰ ਸਲਾਮੀ ਕੀ ਦੇਣੀ ਸੀ, ਉਹ ਕਾਵੇ ਕੂਵੇ ਪੀ ਕੇ ਚਲੇ ਗਏ, ਸਾਨੂੰ ਸਲਾਮੀ ਉਹਨਾਂ ਕੋਈ ਨਹੀਂ ਦਿੱਤੀ। ਤੁਸੀਂ ਜਦੋਂ ਪਹਿਲੇ ਆਪ ਵਰਤਿਆ ਹੋਵੇ ਨਾ, ਕਿਸੇ ਨੂੰ ਮਿਲਣੀ ਵਰਤਣੀ ਕੀਤੀ ਹੋਵੇ ਤੇ ਫੇਰ ਲੋਕੀ ਕਰਦੇ ਆ। ਸਹੀ ਗੱਲ। ਤੁਹਾਡਾ ਖਾਨਦਾਨ ਪਤਾ ਨਹੀਂ ਕਿੱਦਾਂ, ਸਾਡੇ ਖਾਨਦਾਨ 'ਚ ਤੇ ਸਲਾਮੀ ਦੇ ਕੇ ਲਿਖਿਆ ਹੁੰਦਾ ਉਹਨਾਂ ਨੇ। ਸਾਡੇ ਖਾਨਦਾਨ 'ਚ ਤੇ ਸਾਡੇ ਖਾਨਦਾਨਾਂ 'ਚ ਭਾਜੀ ਮੁੰਡਾ ਜਦੋਂ ਹੁੰਦਾ ਨਾ ਤਾਂ ਹੁੰਦਾ, ਤੇ ਮਾਂ ਪਿਓ ਨੇ ਸਾਰਾ ਹਿਸਾਬ ਲਾਇਆ ਹੁੰਦਾ ਕਿ ਮੈਂ ਉਹਨਾਂ ਦੇ 6 ਭਗਤਾਏ ਆ। ਹਾਂਜੀ, ਇਸ ਤੇ ਹੁਣ ਮੇਰੀ ਵਾਰੀ ਮੈਂ ਦੇਖਦੇ ਆ ਮੈਂ ਦੇਖੂਗੀ ਕੀ ਕਰਦੇ ਆ, ਚਲੋ ਦੇਖ ਲਾਂਗੇ ਕੀ ਕਰਦੇ ਆ ਕੇ। ਮੈਂ ਤੇ 5 ਭਗਤਾਏ, ਮੈਂ ਤੇ 6 ਉਹਨਾਂ ਨੇ ਭਗਤਾਏ ਆ, ਮੈਂ ਤੇ 7 ਭਗਤਾਏ ਆ, ਮੇਰਾ ਤੇ ਕੱਲਾ। ਇਹ ਗੇਮਾਂ ਚੱਲਦੀਆਂ ਨੇ ਸਾਡੇ ਮੁਆਸ਼ਰੇ 'ਚ। ਹੁਣ ਮੈਨੂੰ 3,32,000 ਸਲਾਮੀ ਹੋਈ ਸੀ। ਕਿੰਨੀ? 3,32,000। ਅੱਛਾ 3,32,000 ਤੁਹਾਨੂੰ ਮੀਆਂ ਬੀਵੀ ਨੂੰ ਹੋਈ ਸੀ? ਮੈਨੂੰ ਕੱਲੇ ਨੂੰ ਉਹਨੂੰ ਬਹੁਤੀ ਹੋਈ ਸੀ। ਲੇਕਿਨ ਮੈਂ ਤੁਹਾਨੂੰ ਦੱਸਾਂ, ਬਜ਼ੁਰਗ ਆਦਮੀ ਕੱਲ ਨੂੰ ਮਰਨਾ ਸਭ ਨੇ ਹੈ। ਕਫਨ ਦਫਨ ਸਿਲਿਆ ਸਲਾਇਆ ਸਾਡੇ ਵੱਲੋਂ ਇਹਦਾ। ਲਓ ਜੀ, ਅਸੀਂ ਸਾਰਾ ਕੁਝ ਇਹਨਾਂ ਤੇ ਬਸ ਸ਼ਰਤਾਂ ਮੰਨ ਲੈਨੇ। ਇਦਾਂ ਕਰੋ, ਇਹ ਸਾਨੂੰ ਕੁੜੀ ਲਿਆ ਦੇਣ, ਅਸੀਂ ਇਹਨਾਂ ਨੂੰ ਟੈਂਟਾਂ ਦੇ ਪੈਸੇ ਦੇ ਦੇਣੇ। ਉਹ ਭਾਜੀ ਗੋਰਕਨ ਵੀ, ਚਲੋ ਗੋਰਕਨ ਵੀ ਸਾਡਾ ਆ ਗਿਆ। ਭਾਜੀ ਕੁੜੀ ਉਹਨਾਂ ਨੇ ਕਿਉਂ ਲਿਆ ਕੇ ਦੇਣੀ ਆ? ਉਹਨਾਂ ਨਾਲ ਗਈ ਆ, ਉਹਨਾਂ ਨੇ ਕਿਡਨੈਪ ਕੀਤੀ ਆ। ਜਿੱਥੇ ਟੈਂਟ ਰੱਖੇ ਆ, ਸਾਰਾ ਸਮਾਨ ਠੇਕਾ ਲਿਆ ਵਾ, ਉੱਥੇ ਕੁੜੀ ਨਹੀਂ ਕਿਤੋਂ ਲਿਆ ਕੇ ਦੇ ਸਕਦੇ। ਇਹ ਕੁੜੀ ਹੁਣ ਮੇਰਾ ਮੁੰਡਾ ਇਦਾਂ ਰਵੇਗਾ ਤੇ ਇਹ ਮਾੜੀ ਗੱਲ ਨਹੀਂ, ਤੁਸੀਂ ਕੁੜੀ ਦੇ ਦਿਓ। ਭਾਜੀ ਕੋਈ ਰਿਸ਼ਤਾ ਹੈ ਤੁਹਾਡੀ ਨਜ਼ਰ 'ਚ? ਕੁੜੀ ਹੈ ਰਿਸ਼ਤਾ ਕੋਈ ਹੈ ਤੁਹਾਡੀ ਨਜ਼ਰ 'ਚ? ਮੈਂ ਤੇ ਕਹਿੰਦਾ ਮਕਾਈਏ ਕੰਮ। ਕੋਈ ਰਿਸ਼ਤਾ, ਕੋਈ ਬੇਵਾ। ਉਹ ਛੋਟੀਆਂ 80 ਜਿਹੜੀਆਂ ਕਹਿੰਦਾ ਸੀ ਉਹ ਪਲੇਟਾਂ, ਉਹ ਕਿੱਥੇ ਨੇ? ਉਹ ਪਤਾ ਕਿੰਨੀ ਮੁਸ਼ਕਲ ਨਾਲ ਅਸੀਂ ਗਿੜਕਾਂ ਇਕੱਠੀਆਂ ਕੀਤੀਆਂ ਸਾਰੀਆਂ। ਸਾਡੇ ਕੋਲ ਜੀ ਫਿਰ ਹੁਣ ਪੈਸੇ ਫਿਲਹਾਲ ਕੋਈ ਨਹੀਂ ਹੈਗੇ, ਇਹਨਾਂ ਨੂੰ ਕੋਈ ਸਾਡੀ ਨੋਹ ਰਾਣੀ ਮੇਰੀ ਨਜ਼ਰ 'ਚ ਇੱਕ ਬੱਚੀ ਹੈ। ਹਾਂ। ਅੱਛਾ ਜੀ। ਹਾਂਜੀ, ਉਹ ਮੈਂ ਤੁਹਾਡੀ ਨੋਹ ਬਣਾ ਸਕਦਾ। ਅੱਛਾ। ਘਰ ਵੀ ਖਾਂਦੇ ਪੀਂਦੇ ਆ। ਹਾਂ। ਨੂੰ ਮੈਂ ਪੁੱਤਰ ਲੱਗਦਾ ਵਾ ਤੁਹਾਡਾ, ਨੂੰ ਕਿੱਦਾਂ ਬਣਾ ਸਕਦੇ? ਨਹੀਂ ਦੇਖੋ ਨਾ, ਮੈਂ ਕਹਿੰਦਾ ਜੀ ਕਿ ਉਹ ਬੱਚੀ ਬੜੀ ਅੱਛੀ ਆ। ਅੱਛਾ।
ਇੱਕ ਹੈ ਮੇਰੀ ਨਜ਼ਰ 'ਚ ਰਿਸ਼ਤਾ, ਲਓ ਜੀ ਫਿਰ ਤੇ ਗੱਲ ਬਣ ਗਈ। ਅੱਛਾ ਠੀਕ ਹੈ ਜੀ। ਹਾਂ ਔਰ ਉਮਰ ਹਾਲ 12 ਪੜ੍ਹੀ ਹੈ। ਅੱਛਾ, ਕੋਈ ਗੱਲ ਨਹੀਂ, 10 ਪੜੀ ਹੁੰਦੀ ਕੋਈ ਗੱਲ ਨਹੀਂ। ਹਾਂ ਅਸੀਂ ਕਿਹੜਾ ਮਲਾਹ ਲਿਖਾਣੀ ਹੈ, ਇੱਧਰ ਸਾਡੇ ਨਾਲ ਗੱਲ ਕਰੋ, ਪੜ੍ਹੇ ਲਿਖੇ ਲੋਕ ਆ ਅਸੀਂ, ਰੁਪਈਏ ਵਾਲੇ, ਸਾਡੇ ਨਾਲ ਗੱਲ ਕਰੋ। ਤੁਹਾਡੀ ਵੀ ਦੌੜੀ ਆ? ਕੀ ਮਤਲਬ? ਸਾਡੀ ਤਾਂ ਭਾਜੀ ਦੌੜ ਗਈ ਆ ਨੋ, ਤੇ ਅਸੀਂ ਤਾਂ ਪੂਰੀ ਕਰਨ ਡਏ ਆ, ਤੇ ਤੂੰ ਕਿਸ ਸਿਲਸਿਲੇ ਦੇ ਵਿੱਚ? ਅਸੀਂ ਸਾਹਮਣੇ ਲਏ ਆ, ਜ਼ਰੂਰਤ ਨਹੀਂ ਹੈ ਕਿ ਪੈਰ ਬਾਹਰ ਵੀ ਰੱਖ ਲਵੇ। ਅੱਛਾ ਜੀ। ਹਾਂਜੀ ਭਾਜੀ ਤੁਸੀਂ ਇਹਨਾਂ ਭਾਜੀ ਉਹ ਬਾਹਰ ਫਿਰ ਕੇ ਹੀ ਇੰਨਾ ਆ ਕੇ ਤੇ ਫਿਰ ਇੱਧਰ ਟੁਕੀ ਆ, ਉਹਦਾ ਦਿਲ ਹੀ ਨਹੀਂ ਕਰਦਾ ਹੁਣ ਬਾਹਰ ਨਿਕਲ ਨੂੰ। ਹੁਣ ਕਿੱਥੇ ਬਾਹਰ ਉਹਨੇ ਜਾਣਾ ਵੀ ਜਿੱਥੇ ਅੱਗੇ ਨਹੀਂ ਗਈ ਉਹ। ਗੱਲ ਨੂੰ ਸਮਝਿਆ ਕਰੋ ਤੁਸੀਂ। ਇਹ ਇੰਜ ਦਾ ਰਿਸ਼ਤਾ ਭਾਜੀ ਇੱਕ ਰਿਸ਼ਤਾ ਹੈ ਮੇਰੀ ਨਜ਼ਰ 'ਚ। ਅੱਛਾ ਠੀਕ ਹੈ ਜੀ। 10-12 ਕੁੜੀ ਪੜੀ, 12 ਕੇ ਪੜੀ ਹੈ। ਬਸ ਠੀਕ ਆ। ਠੀਕ ਹੈ ਜੀ। ਹਾਂ। ਬੱਚੇ ਦੇ 4-5 ਸਾਲ ਵੱਡੀ ਹੋਏਗੀ ਕਿਉਂਕਿ 12 ਪੜੀ ਹੈ। ਇਹਦੀ ਕਿੰਨੀ ਉਮਰ ਆ? ਇਹਦੀ 28 ਸਾਲ। ਇਹਦੀ 28 ਸਾਲ ਆ। ਹਾਂਜੀ। ਨਹੀਂ ਫਿਰ ਉਹ 4 ਸਾਲ ਛੋਟੀ ਹੈ। ਛੋਟੀ ਆ? ਹਾਂਜੀ ਛੋਟੀ। ਭਾਜੀ ਤੁਸੀਂ ਗੱਲ ਨਿਬੇੜੋ। ਹਾਂ ਉਹ 24 ਸਾਲ ਦੀ ਹਾਂਜੀ 24 ਸਾਲ ਦਾ ਹਾਣ ਦੀ ਹੈ। ਹਾਂਜੀ। ਹਾਂ ਨਹੀਂ ਹੈ ਸਾਡਾ ਫਿਰ। ਲਓ ਜੀ ਫਿਰ ਭੈਣ ਭਰਾਵਾਂ ਦਾ ਇਕੱਠਾ ਹੀ ਕਰ ਦੇਣਗੇ। ਠੀਕ ਹੈ ਜੀ। ਭੈਣ ਇੱਧਰ ਵਿਆਹ ਦੇਵਾਂਗੇ, ਭਰਾ ਨੂੰ ਕੋਈ ਹੋਰ ਲਿਆ ਦੇਵਾਂਗੇ। ਇੱਕੋ ਦਿਨ ਦੋਵਾਂ ਭੈਣ ਭਰਾਵਾਂ ਦਾ ਫਿਰ ਤੁਹਾਡਾ ਕਰ ਦਿਆਂਗੇ। ਠੀਕ ਹੈ ਭਾਜੀ ਬੜੀ ਮਿਹਰਬਾਨੀ ਹੈ, ਨਿਬੇੜੋ। ਅੱਛਾ ਤੁਸੀਂ ਵਿਆਹ ਕਿਹਦਾ ਕਰਨਾ ਵਾ? ਅਸੀਂ ਮੈਂ ਪੁੱਤਰ ਆਪਣੇ ਦਾ ਕਰਨਾ ਵਾ। ਜੇ ਅੱਛਾ। ਬਹੁਤੀ ਛੋਟੀ ਆ ਤੇ ਫਿਰ ਮੈਂ ਵੀ ਕੋਈ ਆਪਣਾ ਮਤਲਬ ਸੋਚ ਲੈਣਾ ਵੀ ਕਿਸੇ ਹੋਰ ਆਪਣੇ ਮੁੰਡੇ ਦਾ। 2-3 ਪੁੱਤਰ ਨੇ ਮੇਰੇ ਮਾਸ਼ਾਅੱਲਾ, ਤੂੰ ਤਾਂ ਕਿਹਾ ਇਕਲੌਤਾ ਵਾ। ਤੇ 2-3 ਚੋਂ ਖਲੋਤਾ ਵਾ ਨਾ ਮੇਰਾ ਬਹੁਤਾ ਜੋ ਪਿਆਰ ਹੈ। ਅੱਛਾ ਤੁਸੀਂ ਜਰਾ ਸਿੱਧੇ ਹੋ ਕੇ ਬੈਠੋ। ਅੱਛਾ ਜੀ। ਉਹਨਾਂ ਦੀਆਂ ਕੋਈ ਸ਼ਰਤਾਂ ਨੇ? ਮੈਂ ਮੰਨਾਂਗਾ, ਹਰ ਸ਼ਰਤ ਮੰਨਾਂਗਾ ਮੈਂ। ਉਹ ਕਹਿੰਦਾ ਮੁੰਡਾ ਮਰਿਆ ਹੋਣਾ ਚਾਹੀਦਾ। ਤੇ ਕਰ ਦੋ ਨਾ ਇੱਧਰ, ਮੈਂ ਜਦੋਂ ਕਹਿ ਰਿਹਾ ਖਰਚਾ ਸਾਰਾ ਚੁੱਕਦਾ ਮੈਂ ਇਹਨਾਂ ਦਾ। ਇਹ ਸਰਦਖਾਨੇ 'ਚ ਕਬੂਲ ਆ ਹੋਣਾ। ਭਾਜੀ ਮੁੰਡਾ ਮਰਿਆ ਹੀ ਹੈ। ਗੱਲ ਭਾਜੀ ਇੱਕ ਮਿੰਟ ਠਹਿਰ ਜਾਓ। ਉਹਨਾਂ ਦੇ ਸ਼ਰਤ ਇਹ ਹੈ ਕਿ ਜੀ 2 ਵਕਤ ਦੀ ਰੋਟੀ ਦੇ ਦੇਵੇ ਇੱਜ਼ਤ ਨਾਲ। 3 ਦੀ ਚਲੋ ਇਹ ਪੈਸੇ ਦੇ ਨਹੀਂ ਰਹੇ। 2 ਦੀ ਹੋ ਜੇ, 3 ਦੀ ਹੋ ਜੇ। ਹਾਂ। ਠੀਕ ਹੈ ਜੀ। ਇੱਕ ਮਕਾਨ ਲੈ ਦੇਵੇ। ਮਕਾਨ ਆਪਣਾ ਹੈ? ਸਹੁਰਾ। ਆਪਣਾ ਹੈ ਮਕਾਨ। ਠੀਕ ਹੈ ਜੀ। ਹਾਂਜੀ। ਤੇ ਦਿਹਾੜੀ 'ਚ 2-3 ਘੰਟੇ ਉਹ ਵਾਕ ਤੇ ਜਾਂਦੀ ਹੈ। ਵਾਕ ਮਤਲਬ ਦੌੜਨ ਭੱਜਣ। ਇਹ ਅਗਲੀ ਵੀ ਵਾਕ ਤੇ ਨਿਕਲੀ ਕਿਤੇ? ਨਹੀਂ ਨਹੀਂ ਇਹ ਵਾਪਸ ਵੀ ਆਏਗੀ ਇਹ ਵਾਪਸ ਆਉਣ ਵਾਲੀ? ਜੀ ਵਾਪਸ ਆਏਗੀ। ਇਹਦਾ ਕੋਈ ਪਾਸਵਰਡ ਆ ਤੁਹਾਡੇ ਕੋਲ? ਨਹੀਂ ਸਾਰੇ ਜਦੋਂ ਵਾਪਸ ਆਏਗੀ ਨਾ ਹਾਂ ਹਾਂ। ਤੇ ਅਗਲੇ ਦਿਨ ਤੁਸੀਂ ਆਪ ਭੇਜੋਗੇ। ਕਿਉਂ ਭਲਾ? ਕਿਉਂ? ਕਿਉਂਕਿ ਉਹਨੇ ਵਾਪਸ ਆਉਂਦੇ ਹੀ ਤੁਹਾਨੂੰ ਜਦੋਂ ਰੁਪਈਆ 27-2800 ਪੜਾਉਣਾ ਨਾ ਕਿ ਪਾਪਾ ਜੀ ਇਹ ਮੈਨੂੰ ਪਾਰਕ ਚੋਂ ਲੱਭਾ, ਮੈਂ ਵਾਕ ਕਰਦੇ ਆ। ਤੇ ਅਗਲੇ ਦਿਨ ਤੁਸੀਂ ਉਹ ਖੋਦ ਦੇਣੀ ਜਗ੍ਹਾ ਜਿੱਥੋਂ ਨੂੰ 2700 ਲੱਭਾ। ਸਹੀ ਬਾਤ। ਯਾਨੀ ਲੜਕੀ ਓਪਨ ਮਾਈਂਡਡ ਆ? ਨਹੀਂ ਹਾਂ। ਉਹ ਪਾਰਕ ਮਾਈਂਡਡ ਆ। ਅੱਛਾ। ਜੇ ਇਹ ਗੱਲ ਆ ਨਾ ਤੇ ਫਿਰ ਇਹ ਆ ਵੀ ਤੁਸੀਂ ਵਿਖਾ ਦਿਓ ਮੈਨੂੰ ਇੱਕ ਵਾਰੀ, ਝਾਤੀ ਮਰਵਾ ਦਿਓ, ਮੈਂ ਐਂ ਕਰਕੇ ਝਾਤੀ ਮਾਰ ਲੂੰ ਤੇ ਬਸ। ਮੈਂ ਨਹੀਂ ਉਹ ਕੋਈ ਰੌਲਾ ਨਹੀਂ। ਤੁਸੀਂ ਅੰਦਰ ਵੀ ਚੱਲ ਜਾਣਾ, 1-2 ਦਿਨ ਰਹਿ ਵੀ ਆਉਣਾ ਉਹਦੇ ਕੋਲ, ਕੋਈ ਇਸ਼ੂ ਨਹੀਂ, ਉਹ ਕੋਈ ਮਸਲਾ ਨਹੀਂ। ਹੈ ਹਾਂਜੀ। ਰਹਿ ਵੀ ਆਉਣਾ? ਝਾਤੀ ਮਾਰਨ ਵਾਲਾ ਕੰਮ ਨਹੀਂ, ਬਗੈਰਤਾ ਦਾ ਕੰਮ ਹੁੰਦਾ ਝਾਤੀ ਮਾਰਨਾ ਕਿਸੇ ਦੇ ਘਰ। ਓਏ ਮਿਸਾਲ ਦੇਈ ਦੀ ਗੱਲ ਕਰੀਦੀ ਵੀ ਝਾਤੀ ਮਾਰਨ ਤੋਂ ਬਾਅਦ ਵੀ ਅਸੀਂ ਵੇਖ ਆਈਏ ਉਹਨੂੰ। ਭਾਜੀ ਮੇਰੀ ਇੱਕ ਛੋਟੀ ਜੀ ਗੱਲ ਸੁਣ ਲਓ। ਚਵਲ ਜਿਹੇ ਬੰਦੇ ਨੇ, ਉਹ ਭਾਂਡੇ ਨਹੀਂ ਵਾਪਸ ਕਰਨ ਦੇ, ਤੁਸੀਂ ਉਹਨਾਂ ਨੂੰ ਨਵਾਂ ਮੈਂ ਕਿਹਾ ਯਾਰ ਮੈਨੂੰ ਕਿਸੇ ਨੇ ਕਿਹਾ ਸੀ, ਚਲੋ ਮੈਂ ਕਿਹਾ ਮੇਰਾ ਵੀ ਨਾਲ ਕੋਈ ਹਿਸਾਬ, ਮਤਲਬ ਜਿੱਦਾਂ ਵਿਚੋਲੇ 5-7 ਹਜ਼ਾਰ ਰੁਪਇਆ ਲੈ ਲੈਂਦੇ ਆ। 10,000 ਦਿਆਂਗੇ ਭਾਜੀ ਗੱਲ ਇਹ ਹੈ ਕਿ ਉਹ ਮੈਂ ਉਹਨਾਂ ਨੂੰ ਪੁੱਛ ਲਾਂਗਾ, ਅਗਰ ਉਹਨੂੰ ਧੀ ਰਾਣੀ ਨੂੰ ਜਾਂ ਉਹਨਾਂ ਨੂੰ ਘਰਦਿਆਂ ਨੂੰ ਕੋਈ ਸਮਝ ਆਇਆ ਮੈਂ ਕਰਾ ਦਾਂਗਾ। ਇੱਧਰ 1,80,000 ਦਾ ਕੋਈ ਹਿਸਾਬ ਕਰੋ ਪਹਿਲੇ। ਭਾਜੀ 1,80,000 ਨਹੀਂ ਹੈਗਾ, ਤੁਸੀਂ ਉਹਨਾਂ ਦੀ ਗੱਲ ਤੇ ਲੱਗ ਗਏ ਹੋ। ਇਹਨਾਂ ਦਾ ਟੋਟਲ ਸਮਾਨ 1,80,000 ਦਾ ਵਾ। ਯਾਰ ਉਹਨਾਂ ਨੇ ਅਗਲੇ ਨੇ ਕਿਹਾ ਨਾ, ਤਾਂ ਤੁਸੀਂ ਦੱਸੋ ਕੀ ਕਰਨਾ। ਤੇ ਅਗਲਾ ਕਹਿ ਦੇਵੇ ਤੇ ਅਸੀਂ ਮੰਨ ਲਈਏ? ਕੀ ਕਹਿਣਾ ਤੁਸੀਂ ਕੀ ਕਹਿੰਦੇ ਹੋ? ਅਸੀਂ ਕਹਿੰਨੇ ਆ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਦਾ ਸੀ? ਰੁਪਈਏ 50,000 ਦਾ ਸਮਾਨ ਸੀ ਜਿਹੜਾ ਗਵਾਚਾ? ਜਿਹੜਾ ਗਵਾਚਾ ਵਾ, ਤੇ ਉਹ ਅਸੀਂ ਇਹਨਾਂ ਨੂੰ ਭਾਈ ਮੰਨ ਲੈਨੇ ਆ। ਅਸੀਂ 250-250 ਰੁਪਈਆ ਕਰਕੇ ਮਹੀਨਾ ਦੇਈ ਜਾਵਾਂਗੇ। ਭਾਜੀ ਜਿਹੜਾ ਸਮਾਨ ਬਚਿਆ ਉਹਦੀ ਹਾਲਤ ਤੇ ਵੇਖ ਲਓ। ਪਤਾ ਨਹੀਂ ਜਿੰਗਾ ਲਾਲਾ ਵਾਲੀ ਪਾਰਟੀ ਕੀਤੀ ਇਹਨਾਂ ਨੇ, ਉਹਦਾ ਐਸਾ ਦੇਣਾ। 250 ਰੁਪਇਆ ਮਹੀਨਾ ਕਰਕੇ ਦੇਣਾ? 250 ਰੁਪਈਆ ਮੇਰੇ ਇਨਵੈਸਟਰ ਨੂੰ ਪੁੱਛ ਲਓ ਜੀ, ਮਾਲਕ ਜਿੱਦਾਂ ਕਹਿੰਦੇ। 250 ਰੁਪਇਆ ਮਹੀਨਾ 50,000। ਕਬੂਲ ਹੈ ਸਾਨੂੰ ਜੀ, ਦੇਣ। ਓਏ 250 ਰੁਪਏ ਹੁੰਦੇ ਆ। 50,000 ਦਾ 250 ਰੁਪਏ ਮਹੀਨਾ ਹੋਵੇ, 4 ਮਹੀਨਿਆਂ ਚ 1000 ਹੋਣਾ, 40 ਮਹੀਨਿਆਂ ਚ 10,000 ਹੋਣਾ, ਠੀਕ ਹੈ, ਕਬੂਲ ਹੈ। 80 ਮਹੀਨਿਆਂ ਚ 20,000 ਹੋਣਾ, 160 ਮਹੀਨਿਆਂ ਚ 40,000 ਹੋਣਾ, ਠੀਕ ਹੈ। ਤੇ 180 ਮਹੀਨਿਆਂ ਚ 50,000 ਹੋਣਾ। ਹਾਂਜੀ। ਤੇ ਸਾਲ ਚ 365 ਮਹੀਨੇ ਹੁੰਦੇ ਆ, ਤੇ ਹਰ ਮਹੀਨੇ ਚ 300 ਕਿੰਨੇ ਦਿਨ ਹੁੰਦੇ ਆ? 300 ਦਿਨ ਹੁੰਦਾ ਹਰ ਮਹੀਨੇ ਚ, ਤੇ ਹਿਸਾਬ ਤੋਂ ਲਾ ਲਾ। ਠੀਕ ਹੈ ਨਾ, ਦੇਣ ਤੇ ਡੇ ਨੇ ਨਾ। ਚਲੋ ਠੀਕ ਆ ਤੁਹਾਡੀ। ਸਾਡੀ ਇੱਕ ਸ਼ਰਤ ਵੀ ਹੈ ਜੀ ਨਾਲ। ਕੀ? ਆ ਮੁੰਡੇ ਮੇਰੇ ਦਾ ਜਦੋਂ ਵਿਆਹ ਹੋਣਾ ਇਹਨਾਂ ਟੈਂਟ ਲਾਉਣਾ। ਉਹ ਅਗਲੀ ਡੀਲ ਬਾਅਦ ਚ ਕਰਨੀ ਹੈ। ਆਹੋ ਉਹ ਭਾਈ ਤੁਸੀਂ ਪਹਿਲੇ ਨਾਪ ਤੋਲ ਕੇ ਗੱਲ ਕਰਕੇ ਕਰਨੀ ਆ ਵੀ ਭਾਈ
ਗਿਣ ਕੇ ਦੇਣੀਆਂ ਚੀਜ਼ਾਂ, ਗਿਣ ਕੇ ਲੈਣੀਆਂ। ਕੇ ਲੈ ਸਹੀ ਗੱਲ ਹਾਂ। ਤੇ 4 ਪਰਾਤਾਂ ਵੀ ਇਹਨਾਂ ਦੀਆਂ ਲੱਭ ਗਈਆਂ ਵਾ। ਕਿਤੇ ਬਾਰਿਸ਼ ਪਈ ਸੀ, ਘਰਦਿਆਂ ਨੇ ਕਿਤੇ ਵਿਹੜੇ 'ਚੋਂ ਪਾਣੀ ਕੱਢਦੇ ਰਹੇ, ਉਹ ਪਰਾਤਾਂ ਥੋੜੀਆਂ ਗੰਦੀਆਂ ਛਿਪੀਆਂ ਹੋਈਆਂ ਵਾ, ਉਹ ਵੀ ਮੁੜ ਜਾਣਗੀਆਂ। ਤੁਹਾਡੇ ਰਹਿ ਗਏ ਮਗਰ 48। ਲੋ 48,000 ਰੁਪਇਆ ਰਹਿ ਗਿਆ, ਹੋਰ ਕੀ ਮਗਰ ਹੁਣ ਦੀਏ ਇਹਨਾਂ ਨੂੰ। ਉਹ ਵੀ ਉਹਦੀ ਬੁੱਢੀ ਨੱਸ ਗਈ ਤੇ ਉਹ ਪਰਾਤਾਂ ਨਾਲ ਸਾਲਾ ਪਾਣੀ ਕੱਢਦਾ ਰਿਹਾ। ਵੀ ਜਦੋਂ ਤੇਰਾ ਧਿਆਨ ਹੀ ਨਹੀਂ ਉਹਦੀ ਬੁੱਢੀ ਵਾਲੇ ਘਰ ਰਖਵਾਲੀ ਨਹੀਂ ਕੀਤੀ, ਤੁਸੀਂ ਆਪਣੇ ਹੀ ਕੰਮੇ ਲੱਗੇ ਤੇ ਉਹਨੇ ਦੌੜਨਾ ਹੀ ਆ ਵਿਚਾਰੀ ਨੇ। ਪਰ ਉਹਦੀ ਕਿਸਮਤ 'ਚ ਦੌੜ ਸੀ, ਪੁੱਤਰ ਉਹ ਦੌੜ ਗਈ, ਟੈਨਸ਼ਨ ਨਹੀਂ ਲੈਣੀ, ਤੇਰੀ ਇੱਜ਼ਤ ਨੂੰ ਜ਼ਰਾ ਫਰਕ ਨਹੀਂ ਪਿਆ। ਨਹੀਂ ਮੈਨੂੰ ਉਹਦੇ ਜਦੋਂ ਆਈ ਮੈਨੂੰ ਉਹਦੇ ਪੈਰਾਂ ਤੋਂ ਹੀ ਲੱਗਣ ਦਿਆ ਸੀ ਨੇ ਦੌੜ ਜਾਣਾ। ਉਹ ਫੁੱਟਬਾਲ ਵਾਲੇ ਪੈਰ ਆਹੋ ਉਹ ਪਤਾ, ਉਹ ਛੱਡ ਦੇ ਤੂੰ, ਉਹ ਦੌੜੀ ਨਹੀਂ ਹੋਣੀ ਵਿਚਾਰੀ, ਉਹ ਵੀ ਕਿਤੇ ਉਹਨੇ ਕਿਤੇ ਪਿੱਛੇ ਐਟੀ ਸੱਟੀ ਲੱਗੀ ਹੁੰਦੀ। ਪੁੱਤਰ ਛੱਡ ਦੇ ਸਾਨੂੰ ਲੋਕ ਮੈਨੂੰ ਲੱਗਦਾ ਇਹ ਖਬਰ ਪਤਾ ਲੱਗਿਆ, ਇੱਕ ਬੰਦੇ ਨੇ ਦੱਸਿਆ ਕਰਾਚੀ ਕੋ ਮੁੰਡਾ ਵਾ ਬੈਂਕ ਦੇ ਵਿੱਚ ਨੌਕਰੀ ਹਾਂ ਇੰਜ ਦਾ ਚੱਕਰ ਹੁੰਦਾ ਫੇਸਬੁੱਕ ਤੇ, ਇੰਸਟਾ ਤੇ, WhatsApp ਤੇ ਨੰਬਰ ਲੈ ਕੇ ਤੇ ਉਸ ਤੋਂ ਬਾਅਦ ਕਹਿਣਾ जानम देख लेना जानू तुम जा रही हो लेकिन मेरी, और कहती मैं जानू तुम्हारी ही हूँ, मैं गई और आई लो देखना। ਉੱਥੇ ਜਾ ਕੇ ਕੋਈ ਸਿਆਪਾ ਐਸਾ ਪਾਉਣਾ ਕਿਉਂਕਿ ਪਿੱਛੋਂ ਰਾਬਤੇ ਹੀ ਨਹੀਂ ਟੁੱਟਦੇ, ਅੱਗੋਂ ਰਚਾਓ ਹੀ ਨਹੀਂ ਹੁੰਦਾ, ਨਾ ਸਹੁਰੇ ਨਾਲ, ਨਾ ਸੱਸ ਨਾਲ, ਨਾ ਉਸ ਘਰ ਦੇ ਵਿੱਚ। ਉਹ ਪਿੱਛੇ ਦਾ ਹੀ ਲੱਗਾ ਰਹਿੰਦਾ। 10-10 ਸਾਲ ਵਿਆਹ ਨੂੰ ਲੰਘ ਜਾਂਦੇ, ਬਾਅਦ ਚ ਜਦੋਂ ਤੁਸੀਂ ਕਿਤੇ ਜਾਂਦੀ ਹੈ ਤੇ ਫਿਰ ਗੱਲ ਖੁੱਲਦੀ ਹੈ ਵੀ ਇਹਦੀ ਟੱਟੀ ਸੱਟੀ ਉਧਰ ਲੱਗੀ ਸੀ। ਆਹੋ ਤੇ ਕੋਈ ਗੱਲ ਨਹੀਂ, ਸਾਨੂੰ ਵੀ ਲੱਗ ਗਿਆ ਪਤਾ। ਤੁਹਾਡਾ ਕਹਿੰਦੇ ਤਾਂ ਸ਼ੁਕਰ ਕਰੋ ਤੀਜੇ ਦਿਨ ਦੌੜ ਗਈ ਆ। ਹਾਂਜੀ ਇੱਥੇ 10 ਸਾਲਾਂ ਬਾਅਦ ਜਾ ਕੇ ਫਿਰ ਪਤਾ ਲੱਗਦਾ ਵੀ ਚੱਕਰ ਕੀ ਸੀ। ਆ ਇਨਵੈਸਟਰ ਨਾਲ ਇਸ ਤਰ੍ਹਾਂ ਹੀ ਹੋਇਆ। ਇਹਦੇ ਨਾਲ ਹਾਂਜੀ ਹਾਂ 18 ਸਾਲ ਦਾ ਇਤਮਾਦ ਤੋੜ ਗਈ ਇਹਦੀ ਬੀਵੀ। ਉਹ ਕਿਦਾਂ 18 ਸਾਲ ਤੋਂ ਬਾਅਦ ਛੱਡ ਕੇ ਚਲ ਗਈ। ਉਹ ਬੱਚੇ ਵੀ? ਬੱਚੇ ਵੀ ਛੱਡ ਗਈ, ਇਹਨੂੰ ਵੀ ਛੱਡ ਗਈ। ਤੇ ਤੁਸੀਂ, ਮੈਂ ਤੁਹਾਨੂੰ ਇਹ ਕਹਾਂਗਾ ਕਿ ਇਹ ਚਵਲ ਜੇ ਲੋਕ ਨੇ, ਤੁਸੀਂ ਇਹਨਾਂ ਦਾ ਰਿਸ਼ਤਾ ਨਾ ਕਰਾ ਦਿਓ ਕਿਤੇ। ਨਹੀਂ ਹਾਂ ਜ਼ਲੀਲ ਕਰਾ ਦਿਓ। ਮੈਂ ਜੇ ਰਿਸ਼ਤਾ ਕਰਾਵਾਂਗਾ ਮੈਂ ਇਹਨਾਂ ਨਾਲੋਂ ਵੀ ਵੱਡੇ ਚਵਲ ਲੱਭ ਕੇ ਕਰਾਵਾਂਗਾ। ਭਾਜੀ ਕੀ ਕਰਨ ਕਿਉਂਕਿ ਚਵਲ ਨਾਲ ਰਾਹ ਹੁੰਦੀ ਰਾਹ ਹੁੰਦੀ ਵਾ। ਹਾਂ। ਕੋਲੋਂ ਜੀ ਹੁਣ ਇੱਕ ਮਿੰਟ ਆ ਜੇ ਮੈਨੂੰ ਫੋਨ ਆ ਗਿਆ, 1 ਮਿੰਟ। ਹੈਲੋ ਆ ਗਈ ਆ ਭਾਜੀ, ਉਹ ਆ ਗਈ ਆ। ਚੱਲ ਫਿਰ ਸਾਡੀ ਆ ਗਈ ਹਾਂ ਮੇਰੀ ਗੱਲ ਗੱਲ ਕਰਾਓ। ਹੈਲੋ ਬੁੱਢੀ ਮੇਰੀ ਆ। ਹਾਂਜੀ ਆ ਗਈ ਆ ਰਹੇ ਦੋਵੇਂ ਹੀ ਆ ਰਹੇ ਆ। ਹਾਂ ਦੋਵੇਂ ਆ ਅਸੀਂ। ਓਏ ਆ ਗਈ ਓਏ ਆ ਰਹੀ ਆ ਗਈ ਓਏ ਆ ਗਈ। ਹੈ ਓਏ ਹੋਏ ਕੀ ਹੋਇਆ? ਲੱਤ ਵੱਢੀ ਗਈ। ਓਏ ਹੋਏ ਕੀ ਹੋਇਆ? ਕੀ ਹੋਇਆ? ਉਹ ਕਹਿੰਦਾ ਉਹ ਸਹੀ ਹਾਲਤ 'ਚ ਨਹੀਂ ਆਈ। ਓਏ ਮਤਲਬ ਉਹ ਕਹਿੰਦੇ ਉਹਨੇ ਕੋਈ ਨਸ਼ਾ ਕੀਤਾ ਵਾ। ਉੱਥੇ ਹੀ ਗਈ। ਡਿੱਗਦੀ ਫਿਰਦੀ। ਉਹ ਕੈਫੇ 'ਚ ਹੀ ਗਈ ਉੱਥੇ, ਕਿੱਥੇ? ਕੈਫੇ 'ਚ ਹੀ ਉਹ। ਨਹੀਂ ਹੋਰ ਸਿਸਟਮ ਅਸੀਂ ਇਹ ਰੱਖਣੀ ਹੀ ਨਹੀਂ, ਅਸਾਂ ਇਹ ਰੱਖਣੀ ਹੀ ਨਹੀਂ। ਅਸੀਂ ਬਿਲਕੁਲ ਅਸੀਂ ਇਹਨਾਂ ਨੂੰ ਕਹਿ ਦੇਣਾ ਅਸੀਂ ਭਾਈ ਰੱਖਣੀ ਸਾਨੂੰ ਨਹੀਂ। ਸਮਾਨ ਦੇ ਦਿਓ, ਸਾਨੂੰ ਸਮਾਨ ਦੇ ਦਿਓ ਬਸ। ਮੈਂ ਕਹਿੰਦਾ ਵਾ ਮੈਂ ਜੋ ਮਰਜ਼ੀ ਕਹਿੰਦਾ ਉਹ ਮੈਂ ਕਹਿੰਦਾ ਚੁੱਪ ਕਰ ਜਾ। ਮੈਂ ਤੂੰ ਚੁੱਪ ਕਰ ਜਾ, ਮੈਂ ਤੈਨੂੰ ਕਹਿਣ ਡਿਆ। ਪਰ ਹੁਣ ਨਾ ਧਿਆਨ ਨਾਲ ਰੱਖੀ। ਓਕੇ ਮੈਂ ਕਹਿੰਦਾ ਰੱਖਣੀ ਨਹੀਂ ਅਸੀਂ। ਤੁਸੀਂ ਨਹੀਂ ਕਹਿ ਨਹੀਂ ਆਪਾਂ ਉੱਤੇ ਮੈਨੂੰ ਤਮਾਦ ਆ, ਉਹ ਨਹੀਂ ਇਦਾਂ ਉਹ ਗਲਤੀ ਖੈਰ ਕੀਤੀ ਜਾਂ ਹੋ ਤਮਾਦ ਆ ਗਈ। ਐਡੀ। ਨਹੀਂ ਰੱਖਣੀ, ਨਹੀਂ ਰੱਖਣੀ ਹੈਗੀ ਅਸੀਂ। ਮੈਂ ਕਹਿੰਦਾ ਮੈਂ ਤੇਰੀ ਲੱਤ ਵੱਢ ਦਿਆਂਗਾ। ਰੱਖਣੀ ਆ। ਚੱਲ ਅੱਬਾ ਹੀ ਭੁਰ ਗਿਆ ਮੇਰਾ ਤੇ ਅੱਬਾ ਹੀ। ਅੱਬਾ ਕੀ ਗੱਲ ਆ ਇਹ? ਆਪ ਅੱਬਾ ਤੇਰਾ ਦਿਮਾਗ ਸਿੱਲਾ ਹੋ ਰਿਹਾ। ਓਏ ਥੋੜੀ ਤੇਰੇ ਬਾਰੇ ਬਜ਼ੁਰਗ ਝਾੜਦਾ ਰਿਹਾ। ਅੱਲਾ ਮਾਫੀ। ਚੱਲ ਲੋਕਾਂ ਦੇ ਦਰਖਤ ਝੜਦੇ ਨੇ। ਮੈਂ ਕਹਿੰਦਾ ਰੱਖਣੀ ਨਹੀਂ ਪੁੱਤਰਾ ਸੀ। ਰੱਖ ਉਹ ਲੈਣੇ ਸਾਨੂੰ ਦੇ ਦਿਓ, ਵਿੱਚੋਂ ਪੈਸੇ ਕੱਟ ਲਿਓ। ਨਹੀਂ ਆਪਾਂ ਰੱਖਣੀ ਹੈ। ਮੈਂ ਬੁੱਢੀ ਵੀ ਰੱਖਣੀ ਤੇ ਇੱਕ ਬਿਲੀਅਟ ਵੀ ਰੱਖਣੀ ਹੈ ਹੁਣ। ਆਹੋ ਹਾਂਜੀ। ਨਹੀਂ ਉਹ ਭਈਏ ਨੇ ਪਤਾ ਕੀ ਸੋਚੀ ਹੈ? ਉਹਨੇ ਕਿਹਾ ਮੈਂ ਹੁਣ ਉਹ ਚੀਜ਼ ਰੱਖਣੀ ਜਿਹੜੀ ਨੱਸ ਨਾ ਸਕੇ। ਹਾਂਜੀ ਹਾਂਜੀ ਯਾਨੀ ਇੱਕ ਨੱਸ ਵੀ ਜਾਏ ਦੂਜੀ ਤੇ ਹਿੱਲੇ ਹੀ ਨਾ ਆਪਣੀ ਜਗ੍ਹਾ ਤੋਂ। ਉਹ ਆਪਾਂ ਠੀਕ ਹੈ ਹੁਣ ਐਵੇਂ ਬਸ। ਬੇਟਾ ਉਹਦਾ ਵੈਸੇ ਲੱਖ ਲਾਣਾ ਤੇਰੇ ਕੰਬੀਨੇਸ਼ਨ ਦਾ ਵੀ ਤੂੰ ਬਿਲੀਅਰਡ ਰੱਖਣੀ ਹੈ ਨਾਲ ਉਹਦੇ। ਆਰੇ ਲੱਗੇ ਰਿਹਾ ਕਰੇਗੀ। ਚਲੋ ਠੀਕ ਆ, ਲੇਕਿਨ ਪੁੱਤਰਾ ਇਹ ਵੇਖ ਲਈ ਵੀ ਇਹ ਤੇਰੀ ਜ਼ਮਾਨਤ ਤੇ ਆ, ਤੂੰ ਆਪਣੀ ਜ਼ਮਾਨਤ ਤੇ ਰੱਖਣੀ ਹੈ। ਹੁਣ ਮੈਂ ਨਹੀਂ ਉਹ ਤੇਰਾ ਦੂਜਾ ਵਿਆਹ ਕਰਨਾ। ਨਹੀਂ ਨਹੀਂ ਅੱਛਾ ਤੈਨੂੰ ਕੋਈ ਲਵ ਮੈਰਿਜ ਦਾ ਚੱਕਰ ਨਹੀਂ ਬਣਿਆ? ਤੂੰ ਆਪਣੀ ਪਸੰਦ ਹੀ ਕਰਦਾ ਕੋਈ? ਪਸੰਦ ਦੀ ਕਰੀ ਦੀ ਅੱਗੋਂ ਹੀ ਨਹੀਂ ਕੋਈ ਪਸੰਦ ਕਰਦਾ। ਮੈਂ ਤੇ ਕਹਿਣਾ ਪਸੰਦ ਕਰੋ ਮੈਨੂੰ, ਕੋਈ ਕਰਦਾ ਹੀ ਨਹੀਂ। ਬਾਕੀ ਪਸੰਦ ਦੇ ਪਿੱਛੇ ਮੈਂ ਲੱਗਾ ਇੱਕ ਦੇ। ਉਹਨੂੰ ਵੀ ਕੋਈ ਪਸੰਦ ਕਰਦਾ ਨਾ, ਉਹਦੇ ਪਿਓ ਨੂੰ ਕੋਈ ਪਸੰਦ ਕਰਦਾ। ਨਹੀਂ ਮੇਰੇ ਅੱਬੂ ਦੇ। ਤੁਹਾਡੀ ਸ਼ਰੀਕੇ ਹਯਾਤ ਹੈ? ਹਾਂਜੀ ਹੈ। ਅੱਛਾ ਮਾਸ਼ਾਅੱਲਾ। ਤੁਹਾਡੀਆਂ ਕਿੰਨੀਆਂ ਪਲੇਟਾਂ ਸੀ ਭਾਜੀ? ਭਾਜੀ ਮਿੱਟੀ ਪਾਓ, ਉਹਨਾਂ ਦੇ ਹਾਲਾਤ ਦੇਖੋ ਤੁਸੀਂ। ਇਹਨਾਂ ਕੋਲੋਂ ਅਸੀਂ ਮਾਫ ਕਰਤਾ ਇਹਨਾਂ ਨੂੰ। ਲੋ ਜੀ ਮਾਫ ਕਰਾ ਲਿਆ ਜੀ। ਤੁਸੀਂ ਆਪਣੀ ਕਾਸਟਾ ਦੀ ਨਾ ਮਾਫ ਕਰਾ ਲਿਆ। ਸ਼ੁਕਰ ਹੈ ਹੁਣ ਕੋਈ 250 ਰੁਪਏ ਮਹੀਨਾ ਮਿਲੇ ਭਾਜੀ ਠੀਕ ਹੈ। ਅੱਗੇ ਤੋਂ ਜੇ ਮੁੰਡਾ ਕਿਤੇ ਵਿਆਹਣ ਤੇ
ਅੱਗੇ ਤੋਂ ਵੀ ਦੇ ਦਾਂਗੇ ਇਹਨਾਂ ਨੂੰ, ਉਹ ਕਹਿੰਦੇ ਠੀਕ ਨਹੀਂ। ਅੱਬਾ ਇਹਨਾਂ ਨੇ ਮਾਫ ਕਰਤਾ, ਮੈਂ ਬੁੱਢੀ ਨੂੰ ਵੀ ਮਾਫ ਕਰ ਦੇਣਾ। ਬਸ ਮਾਫੀ ਕਰੋ ਹਰ ਪਾਸੇ, ਹਾਂਜੀ ਮਾਫੀ। ਮਾਫ ਕਰੋ ਬਸ, ਠੀਕ ਹੈ। ਚਲੋ ਮੈਂ ਮਾਂ ਤੇਰੇ ਨੂੰ ਵੀ ਮਾਫ ਕਰ ਦਿੱਤਾ। ਹਾਂਜੀ ਲਓ ਜੀ, ਐਸ ਤੋਂ ਵੱਡੀ ਨੇਕੀ ਕੋਈ ਨਹੀਂ। ਆਪਣੇ ਘਰੇ ਜਾਓ ਸਕੂਨ ਨਾਲ, ਠੀਕ ਹੈ ਜੀ, ਤੇ ਬਸ ਘੁਲ ਮਿਲ ਕੇ ਰਹੋ। ਸਹੀ ਗੱਲ ਹੈ। ਹੁਣ ਭਾਜੀ ਉਹਨੇ ਤੇ ਆਪਣੀ ਬੇਗਮ ਨੂੰ ਮਾਫ ਕਰਤਾ, ਚਲੋ ਠੀਕ ਹੈ, ਲੇਕਿਨ ਇਹਦੀ ਜਿਹੜੀ ਮਾਂ ਵਾਲੀ ਗਲਤੀ ਮਾਫ ਕਰਨ ਵਾਲੀ ਨਹੀਂ ਸੀ। ਨਹੀਂ ਉਹਨੇ ਵੀ ਚਲੋ ਅੱਜ ਉਹਦੇ ਪੁੱਤਰ ਨੇ ਅੱਜ ਆ ਕੇ ਉਹਦੀਆਂ ਅੱਖਾਂ ਖੋਲਤੀਆਂ, ਹਾਂਜੀ ਠੀਕ ਹੈ, ਤੇ ਉਹਨੇ ਮਾਫ ਕਰਤਾ, ਠੀਕ। ਤੇ ਅੱਲਾ ਦੀ ਸਪੋਰਟ। ਚਲੋ ਜੀ, ਬਾਕੀ ਜੀ ਸਾਨੂੰ ਇਹਨਾਂ ਦੀਆਂ ਪਲੇਟਾਂ ਦਾ ਦੁੱਖ ਜ਼ਰੂਰ ਆ। ਮੇਰੇ ਅਗਲੇ ਮੁੰਡੇ ਦਾ ਵਿਆਹ ਵਾ, ਉਹਦੇ ਤੇ ਤੁਸੀਂ ਤੁਸੀਂ ਅਗਲਾ ਵਿਆਹ ਪਲੇਟਲੈਸ ਕਰੋ, ਪਲੇਟਲੈਸ ਰੇਟ ਹੋਵੇ ਨਾ ਵਿੱਚ। ਹਾਂਜੀ, ਵਾਹ ਵਾਹ। ਚਲੋ ਇਦਾਂ ਕਰ ਲਾ। ਤੁਸੀਂ ਉਹ ਜਿਹਦਾ ਅਰਬੀ ਨਹੀਂ ਥੱਲੇ ਮੋਮੀ ਲਿਫਾਫਾ ਵਿਛਾ ਕੇ ਹਾਂ ਪੂਰਾ ਬੱਕਰਾ ਟੈਪ ਊਂਠ ਉੱਤੇ ਕਰਕੇ, ਹਾਂ ਤੇ ਉਹਨੂੰ ਹੀ ਸਾਰਿਆਂ ਨੂੰ ਕਰਕੇ ਉਹ ਤੇ ਹੱਥ ਦੇ ਨਾਲ ਹੀ ਉਹ ਮੋਮੀ ਲਿਫਾਫਾ ਵਿਛਾ रकिब सफरा के बाद अकल खबीस के ਉਹ ਕਰ साह ਉਹ ਕਰ। ਲਓ ਜੀ ਬਜ਼ੁਰਗੋ, ਗੱਲ ਇਹ ਹੈ, ਚਾਚਾ ਚੜਦਾ ਬਜ਼ੁਰਗੋ ਗੱਲ ਇਹ ਹੈ ਕਿ ਤੁਸੀਂ ਅੱਗੇ ਤੋਂ ਨਾ ਇਸ ਪ੍ਰੋਗਰਾਮ 'ਚ ਚਾਚਾ ਨਹੀਂ ਬਣਨਾ। ਤੁਹਾਡੀ ਮਿਹਰਬਾਨੀ। ਜੇ ਚਾਚਾ ਬਣਨਾ ਨਾ ਮੇਰੇ ਪਾਊਡਰ ਨਹੀਂ ਲਾਉਣਾ। ਕਸਮ ਤੂੰ ਇੱਧਰ ਹੀ ਸਾਡ ਮੇਰੀ ਵੀ ਚਾਚਾ ਕਰਤੀ। ਚਾਚੇ ਦਾ ਲਓ ਜੀ ਨਾਜ਼ਰੀਨ, ਖੁਸ਼ੀ ਖੁਸ਼ਹਾਲੀ ਦੋਵੇਂ ਖਾਨਦਾਨ ਮਿਲ ਗਏ ਨੇ ਆਪਸ 'ਚ। खानदान ਉਹ ਮਤਲਬ ਉਹ ਪਲੇਟਾਂ ਵਾਲਾ ਖਾਨਦਾਨ ਆ, ਤੁਸੀਂ ਤੁਹਾਡਾ ਬੀਵੀ ਵਾਲਾ ਵਾ, अल्लाह माफी दे। ਉਹਨਾਂ ਦਾ ਟੀਵੀ ਵਾਲਾ ਵਾ। ਸਹੀ ਗੱਲ ਹੈ ਉਸਤਾਦ ਜੀ, ਅਸੀਂ ਮਾਫ ਕਰਤਾ। वो चंगड़ सी मसली ਦੇਖਿਆ ਤੇਰੀ ਵਜ੍ਹਾ ਤੋਂ ਮੈਂ ਵੀ ਜ਼ਲੀਲ ਹੋਇਆ, ਤੇਰੀ ਵਜ੍ਹਾ ਤੋਂ ਮੁਗਲ ਵੀ ਜ਼ਲੀਲ ਹੋ ਗਿਆ। ਨਹੀਂ ਉਹ ਕੀ ਹੋਏ। ਅੱਛਾ, ਆਪਣੀ ਕੀ ਤਾਰੀਫ ਕਰ ਰਿਹਾ, ਕਹਿੰਦਾ ਉਹ ਚੰਗੜ ਅਸੀਂ ਮਸੱਲੀ ਸਾਡਾ ਨਾ ਕੀ ਜੋੜ। ਅੱਛਾ, ਜਿੱਦਾਂ ਇਹ ਬੁੱਢੀ ਦੱਸ ਗਈ ਨਾ, ਇੱਕ ਡਰਾਮਾ ਹੈਗਾ ਨਾਜ਼ਰੀਨ ਮਸਤਾਨਾ ਸਾਹਿਬ ਦਾ, ਅਣਜਾਣੇ ਲੋਕ। ਅਣਜਾਣੇ ਲੋਕ, ਅਨਵਰ ਅਲੀ ਸਾਹਿਬ, ਮਸਤਾਨਾ ਸਾਹਿਬ। ਉਹ ਮਸਤਾਨਾ ਸਾਹਿਬ ਨਾ, ਉਸ ਮਸਤਾਨਾ ਸਾਹਿਬ ਦਾ ਕਰੈਕਟਰ ਇਹ ਆ ਵੀ ਉਹਨਾਂ ਦੀ ਨਾ ਇੱਕ ਕੁੜੀ ਹੁੰਦੀ ਹੈ, ਬੱਚੀ ਉਹਨਾਂ ਦੀ, ਤੇ ਉਹਦੇ ਪਿਓ ਹੁੰਦਾ ਮਤਲਬ, ਤੇ ਉਹ ਹੁਣ ਕੁੜੀ ਨੂੰ ਨਾ ਰਲੇ ਨੇ ਪਿਓ ਤੇ ਧੀ ਆਪਸ 'ਚ, ਤੇ ਗੇਮ ਕੀ ਪਾਉਂਦੇ ਨੇ ਵੀ ਕਿਸੇ ਦਾ ਮੁੰਡਾ ਫਸਾਉਂਦੇ ਨੇ ਅਮੀਰ ਘਰ ਦਾ, ਤੇ ਕੁੜੀ ਆਪਣੀ ਗੈਪ ਕਰ ਦਿੰਦਾ 2 ਮਹੀਨੇ ਬਾਅਦ ਮਸਤਾਨਾ ਸਾਹਿਬ, ਤੇ ਉਹਦੇ ਘਰ ਆ ਕਹਿੰਦੇ ਜੀ ਤੁਹਾਡਾ ਮੁੰਡਾ ਮੇਰੀ ਕੁੜੀ ਲੈ ਕੇ ਦੌੜ ਗਿਆ, ਤੇ ਉੱਥੋਂ ਜੋ ਵੀ ਲੱਭੇ ਨਾ ਡਰ ਪਾ ਕੇ ਪੈਸੇ ਲੈ ਕੇ। ਹੁਣ ਅਨਵਰ ਅਲੀ ਸਾਹਿਬ ਦਾ ਘਰ ਆ, ਤੇ ਉੱਥੇ ਮਸਤਾਨਾ ਸਾਹਿਬ ਆ ਜਾਂਦੇ, ਤੇ ਮਸਤਾਨਾ ਸਾਹਿਬ ਆ ਕੇ ਕਹਿੰਦੇ ਨੇ ਜੀ ਤੁਹਾਡਾ ਬੱਚਾ ਸਾਡੀ ਕੁੜੀ ਲੈ ਕੇ ਦੌੜ ਗਿਆ। ਤੇ ਉਹ ਕਹਿੰਦਾ ਜੀ ਅੱਛਾ ਫਿਰ ਹੁਣ, ਕਹਿੰਦੇ ਫਿਰ ਹੁਣ ਰੁਪਈਆ 50,000 ਦਿਓ ਤੇ ਅੱਲਾ ਖੈਰ। ਮਸਤਾਨਾ ਅੱਲਾ ਖੈਰ। ਹੁਣ ਇਹ ਬੈਠੇ ਨੇ, ਕਹਿੰਦਾ ਕੋਈ ਨਹੀਂ 50,000 ਹੋਏ ਦੌੜ ਜਾ ਇੱਥੋਂ। ਐਵੇਂ ਹੀ ਕਹਿੰਦਾ ਮੈਂ ਆ ਬੈਠਾ ਮੈਂ ਲੱਤ ਇੰਜ ਕਰਕੇ ਨਾ ਬੈਠੇ ਨੇ ਵੀ ਮੈਂ 50,000 ਲੈ ਕੇ ਜਾਣਾ। ਮੇਰੀ ਕੁੜੀ ਦੌੜੀ, ਤੇ ਉਧਰੋਂ ਸੇਲ ਅਹਿਮਦ ਸਾਹਿਬ ਦੀ ਇੰਟਰਵਿਊ ਹੁੰਦੀ, ਉਹ ਸ਼ਾਇਰ ਬੜੇ ਨੇ, ਤੇ ਆ ਕੇ ਥੋੜੀ ਬਹੁਤ ਗੁਫ਼ਤਗੂ ਕਰਕੇ ਤੇ ਕਹਿੰਦੇ ਜੀ ਇਹ ਕੌਣ ਨੇ ਸਾਹਿਬ। ਸੇਲ ਅਹਿਮਦ ਸਾਹਿਬ ਉਧਰ ਮੂੰਹ ਕਰਕੇ ਕਹਿੰਦੇ ਮਸਤਾਨਾ ਸਾਹਿਬ, ਕਹਿੰਦੇ ਇਹ ਕੌਣ ਨੇ, ਤੇ ਅਨਵਰ ਅਲੀ ਸਾਹਿਬ ਕਹਿੰਦੇ ਜੀ ਇਹ ਉਹਨੇ ਜਿਨ੍ਹਾਂ ਦੀ ਬੱਚੀ ਨੱਸੀ। ਤੇ ਮਸਤਾਨਾ ਸਾਹਿਬ ਨੂੰ ਥੋੜਾ ਜਿਹਾ ਦੇਖਦੇ ਨੇ, ਤੇ ਸੇਲ ਅਹਿਮਦ ਸਾਹਿਬ ਕਹਿੰਦੇ ਤੁਹਾਡੀ ਬੱਚੀ ਨੱਸੀ ਹੈ ਜੀ। ਤੇ ਮਸਤਾਨਾ ਸਾਹਿਬ ਇੰਜ ਬੈਠੇ ਨੇ, ਤੇ ਯਾਰ ਉਸ ਬੰਦੇ ਨੇ ਨਾ ਵੀ ਉਹਨੇ ਕਿਹਾ ਜੀ ਤੁਹਾਡੀ ਬੱਚੀ ਨੱਸੀ ਆ, ਤੇ ਉਹ ਬੰਦਾ ਇੰਜ ਉੱਠਿਆ, ਮਸਤਾਨਾ ਸਾਹਿਬ ਐਸੇ ਤੇ ਹੋ ਕੇ ਨਾ ਇੰਜ ਲੱਤ ਰੱਖ ਕਹਿੰਦੇ ਜੀ ਸਾਡੀ ਬੱਚੀ ਨੱਸੀ। की प्राउड यार मैं बैठा चले देख यानी पहले आज बैठे पता कहता ना जी साडी है कहते ਤੁਹਾਡੀ ਬੱਚੀ ਨੱਸੀ, ਕਹਿੰਦਾ ਜੀ ਸਾਡੀ ਬੱਚੀ ਨੱਸੀ। ਖਾਨ ਤੋਂ ਚੱਪਾ ਓਏ मर गया यार मस्ताना साहब, क्या कहने। लेकिन उस्ताद जी वैसे मैसेज ਤੁਸੀਂ ਬੜਾ ਅੱਛਾ ਦਿੱਤਾ। ਆ ਜਿਹੜਾ ਮਤਲਬ ਪਹਿਲੋਂ ਦੱਸ ਦੇਣਾ ਚਾਹੀਦਾ ਵਾ, ਸ਼ਾਦੀ ਵਿਆਹ ਜਿਹੜਾ ਇੱਕ ਲਾਜ਼ਮੀ ਰਸਮ ਆ, ਯਾਨੀ ਇਹ ਤੇ ਫਰਜ਼ ਵਾ ਨਾ, ਤੇ ਤੁਸੀਂ ਪਹਿਲਾਂ ਹੀ ਦੱਸ ਦਿਓ ਕਿ ਮੈਂ ਭਾਈ ਉੱਥੇ ਕਰਾਉਣਾ ਤੇ ਮੈਂ ਉੱਥੇ ਕਰਾਉਣਾ। ਅਸਲ 'ਚ ਡਰਦੇ ਆ ਨਾ, ਅਸਲ 'ਚ ਡਰਦੇ ਇਸ ਤੋਂ ਨਾ ਕਿ ਵੀ ਮਾਂ ਪਿਓ ਨੇ ਤਾਂ ਸਾਰਾ ਕੁਝ ਦੇਖਣਾ ਹੁੰਦਾ, ਆਪ ਸਿਰਫ ਫੇਸਬੁੱਕ ਤੇ ਹੱਟੀ ਸੱਟੀ ਲਾਈ ਆ, ਤੇ ਉਹਨੂੰ ਹੀ ਦੁਨੀਆ ਸਮਝ ਲਿਆ ਆਪਣੀ। ਸਹੀ ਗੱਲ, ਉਹਨੂੰ ਸਾਰਾ ਕੁਝ ਸਮਝ ਲਿਆ, ਉਹੀ ਜਾਨ, ਉਹੀ ਜ਼ਿੰਦਗੀ, ਉਹੀ ਮੌਤ, ਉਹੀ ਸਾਰਾ ਕੁਝ, ਖੁਸ਼ੀਆਂ ਵੀ ਗਮੀਆਂ, ਉਹ
15 ਕੁ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਫੌਰਨ ਇੱਕ ਦੂਜੇ ਨੂੰ ਸਮਝਣ ਲੱਗ ਪੈਂਦੇ। ਲੇਕਿਨ ਉਸਤਾਦ ਜੀ ਜਿਹੜਾ ਇੱਕ ਰਿਸ਼ਤਾ ਤੁਸੀਂ ਤੈਅ ਕਰਦੇ ਯਾਨੀ ਮਾਂ ਪਿਓ ਤੈਅ ਕਰਦਾ ਵਾ ਉਹ ਨਾ ਉਹ ਕੁੜੀ ਜਾਣਦੀ ਮੁੰਡੇ ਨੂੰ ਨਾ ਮੁੰਡਾ ਕੁੜੀ ਨੂੰ ਜਾਣਦਾ ਵਾ ਤੇ ਉਹ ਤੁਸੀਂ ਇੱਕ ਬੰਧਨ 'ਚ ਬੰਨ੍ਹ ਦਿੱਤਾ ਜੇ ਉਹਨਾਂ ਦੇ ਨਾਮ ਬਣੇ। ਸੁਣੋ ਇਹਦੀ ਸੁਣ ਲਓ ਭਾਜੀ, ਜਦੋਂ ਘਰਦਿਆਂ ਨੇ ਕਰਨਾ ਨਾ ਉਦੋਂ ਉਹਨਾਂ ਨੇ ਕੁਛ ਤੇ ਦੇਖਣਾ ਚਾਖਣਾ ਨਾ ਉਹਦੇ ਪਿੱਛੇ ਖਾਨਦਾਨ। ਅੱਛਾ ਅੱਜ ਦੇ ਲੋਕੀ ਨਹੀਂ ਪੁੱਛਦੇ, ਇੱਕ ਦੌਰ ਹੁੰਦਾ ਸੀ ਪਿੱਛੋਂ ਸ਼ੁਰੂ ਹੁੰਦੇ ਸੀ। ਆਹੋ ਅੰਮ੍ਰਿਤਸਰ ਤੋਂ ਇਹ ਕਿੱਥੇ ਦੇ ਅੰਡਿਆਲੇ ਦੇ ਆ, ਜੰਡਿਆਲੇ ਦੇ ਆ, ਇਹ ਫਤਿਹਗੜ੍ਹੀ ਆ, ਇਹ ਅੰਮ੍ਰਿਤਸਰੀ ਆ, ਗੋਤ ਕੀ ਆ। ਅੱਛਾ ਇਹ ਉਹਦੀ ਚੋਂ ਲੜੀ ਚੋਂ, ਅੱਛਾ ਇਹ ਉਹ ਕਰੀਮ ਬਖਸ਼ ਜਿਹੜਾ ਸੀ ਉਹ ਜਿਹਦੀ ਲੱਤ ਏਦਾਂ ਸੀ, ਇਹ ਅੱਛਾ ਉਹਦੇ ਚੋਂ। ਨਹੀਂ ਉਹ ਤਾਂ ਬੰਦੇ ਬਹੁਤ ਅੱਛਾ ਇੱਥੋਂ ਹਿਸਾਬ ਲਾ ਲੈਂਦੇ ਸੀ ਕਿ ਖੂਨ ਨਸਲ ਜਿਹੜੀ ਨਾ ਕਿਤੇ ਜਾ ਕੇ ਆਪਣਾ ਰੰਗ ਦਿਖਾਏਗੀ ਸਾਡੀ ਬੱਚੀ ਨੂੰ। ਸਹੀ ਗੱਲ ਅੱਜ ਕੱਲ ਉਹ ਚੱਕਰ ਨਹੀਂ ਹੈਗਾ। ਅੱਜ ਕੱਲ ਵੈਸੇ ਚੀਜ਼ਾਂ ਵੀ ਖਤਮ ਹੋ ਗਈਆਂ ਨੇ, ਤਾਲੀਮ ਅਵੇਅਰਨੈਸ ਉਹਨੇ ਬਦਲਤਾ, ਲੇਕਿਨ ਇਹ ਬਹੁਤ ਕੰਮ ਹੋ ਰਿਹਾ ਭਾਈ ਕਿ ਅੱਟੀ ਸੱਟੀ ਲੱਗੀ ਹੁੰਦੀ ਹੈ। ਅੱਜ ਕੱਲ ਪਹਿਲੀ ਤੇ ਗੱਲ ਆ ਕਿ ਭਾਈ ਕਰੋੜ ਰੱਬ ਦਾ ਸ਼ੁਕਰ ਤੁਸੀਂ ਅਦਾ ਕਰੋ ਤੇ ਉਹ ਉਹਨਾਂ ਨੂੰ ਉਹ ਕਿਸੇ ਦੇ ਗੇੜੇ 'ਚ ਨਹੀਂ ਜਾਂ ਕੋਈ ਉਹਨਾਂ ਦੇ ਗੇੜੇ 'ਚ ਨਹੀਂ। ਅਗਰ ਐਸਾ ਨਹੀਂ ਤੇ ਤੁਸੀਂ ਦੁਨੀਆ ਦੇ ਅੱਜ ਦੇ ਦੌਰ ਤੇ ਖੁਸ਼ਕਿਸਮਤ ਦੁਲਹੇ ਹੋ। ਅਗਰ ਤੁਹਾਡੀ ਬੀਵੀ ਪਹਿਲੇ ਕਿਤੇ ਕੋਈ ਗੱਲਬਾਤ ਨਹੀਂ ਉਹਦੇ ਹੈਗਾ ਤਲਬ, ਜਾਂ ਤੁਹਾਡਾ ਖਾਮਨ ਦਾ ਪਹਿਲੇ ਕਿਤੇ ਕੋਈ ਨਹੀਂ ਹੈਗਾ ਤੇ ਖੁਸ਼ਕਿਸਮਤ ਹੋ ਰੋਜ਼ਾਨਾ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਤੇ ਫਿਰ ਤੁਹਾਡਾ ਕੱਲ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।